ਕਰਨੀ ਕੌਮ ਦੀ ਸੇਵਾ। ਇਹ ਜਿਸ ਪੰਥ ਦੇ ਤੁਸੀਂ ਜਥੇਦਾਰ ਹੋਣ ਦਾ ਦਾਅਵਾ ਕਰਦੇ ਹੋ, ਉਸ ਪੰਥ ਦਾ ਇੰਨਾ ਡਰ ਵੀ ਲੁਕ ਕੇ ਦਸਤਾਰਬੰਦੀ ਕਰਨੀ ਪੈ ਜੇ। ਆ ਜਿਹੜੇ ਗਪੌੜੇ ਛੱਡੇ ਜਾ ਰਹੇ ਨੇ ਬਾਦਲ ਦਲ ਵੱਲੋਂ ਕਿ ਜੀ ਉੱਥੇ ਡਾਂਗ ਚੱਲ ਜਾਣੀ ਸੀ, ਉੱਥੇ ਗੋਲੀ ਚੱਲ ਜਾਣੀ ਸੀ। ਪਹਿਲੀ ਗੱਲ ਤਾਂ ਇਹ ਹੈ ਝੂਠਾ, ਪਰ ਜੇ ਮੰਨ ਲਓ ਵੀ ਇਹੋ ਜਿਹੇ ਹਾਲਾਤ ਬਣੇ ਤਾਂ ਬਣਾਏ ਕੀ ਨੇ। ਤੇ ਕਹਿਣ ਨੂੰ ਤਾਂ ਭਾਵੇਂ ਜੋ ਮਰਜ਼ੀ ਕਹੀ ਜਾਣ, ਪਰ ਸਚਾਈ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਕਹਿਣਗੇ ਤੇ ਬਾਦਲਦਾਰ ਵਾਲਿਆਂ ਨੂੰ ਵੀ ਕਹਿਣਗੇ ਕਿ ਜਿਹੜੇ ਆਪਣੇ ਨਾਲ ਖੜੇ ਆ ਬੰਦੇ, ਵੱਧ ਤੋਂ ਵੱਧ ਲਠਾਇਤ ਲੈ ਕੇ ਉੱਥੇ ਪਹੁੰਚਿਓ, ਕਿਤੇ ਆਪਣੇ ਥਾਪੇ ਜਥੇਦਾਰ ਨੂੰ ਕੋਈ ਚੂੰ-ਚਾਂ ਨਾ ਕਰਨ। ਧੱਕੇ ਨਾਲ ਜਥੇਦਾਰ ਥੋਪਣਾ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਕਹਿ ਸਕਦੇ ਆ ਕਿ ਮੈਂ ਕੀ ਕੀਤਾ, ਮੈਂ ਤਾਂ ਹਜੇ ਲੱਗਿਆ ਹੋਣ ਮੈਂ ਤਾਂ ਕੋਈ ਗੜਬੜ ਨਹੀਂ ਕੀਤੀ। ਭਾਈ ਜਿਹੜੀ ਧਿਰ ਵੱਲੋਂ ਆਇਆ ਤੇ ਜਿਵੇਂ ਆਇਆ ਉਹਦੇ ਉੱਤੇ ਸੰਗਤ ਨੂੰ ਰੋਸ। ਹੋਲੇ ਮਹੱਲੇ ਮੌਕੇ ਜੇਕਰ ਉਹਨੂੰ ਬਤੌਰ ਜਥੇਦਾਰ ਬੁਲਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਉੱਥੇ ਵਿਰੋਧ ਹੋਇਆ, ਤਾਂ ਹਾਲਾਤ ਜਿਹੜੇ ਨੇ ਉਹ ਸੰਵੇਦਨਸ਼ੀਲ ਬਣ ਸਕਦੇ। ਹਟਣਾ ਇਹਨਾਂ ਨੇ ਹੈ ਨਹੀਂ, ਕਿਉਂਕਿ ਚਾਹੁੰਦੇ ਆ ਕਿ ਰਫੜ ਵੀ ਪਵੇ ਤੇ ਜਿਹਦੇ ਵਿੱਚ ਜਾਂ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹਦਾ ਜਲੂਸ ਨਿਕਲੂ ਵੀ ਲਾ ਐਂਡ ਆਰਡਰ ਖਰਾਬ ਹੋ ਗਿਆ ਜੀ, ਤੇ ਜਾਂ ਫਿਰ ਬੀਜੇਪੀ ਨੂੰ ਭੰਡਾਂਗੇ ਕਿ ਦੇਖੋ ਜੀ ਉਹਨਾਂ ਨੇ ਕੰਮ ਖਰਾਬ ਕਰਤਾ। ਗਿਆਨੀ ਕੁਲਦੀਪ ਸਿੰਘ ਜਿਹੜੇ ਅੱਜ ਕੱਲ ਕਹਿ ਰਹੇ ਨੇ ਆ ਕਿ ਜੇ ਮੇਰੀ ਕੋਈ ਗਲਤੀ ਹੋ ਮੈਂ ਘਰ ਨੂੰ ਚਲੇ ਜਾਊਂ। ਭਾਈ ਘਰ ਨੂੰ ਤਾਂ ਤੈਨੂੰ ਕੀ ਤੋਰਨਾ, ਉਹਨਾਂ ਦੇ ਤੂੰ ਕੰਮ ਆਏਗਾ, ਤੈਨੂੰ ਕਿਉਂ ਉਹ ਕਰਨਗੇ। ਆ ਜਿਹੜੇ ਪਹਿਲਾਂ ਤੋਰੇ ਨੇ ਉਹ ਤਾਂ ਉਦੋਂ ਤੋਰੇ ਆ ਜਦੋਂ ਆਖੇ ਲੱਗਣੋਂ ਹਟ ਗਏ। ਬਾਦਲ ਦਲ ਨੂੰ ਕੋਈ ਮਤਲਬ ਨਹੀਂ, ਜਦੋਂ ਸਾਰਾ ਪੰਥ ਉਡੀਕ ਰਿਹਾ ਸੀ ਵੀ ਅਕਾਲ ਤਖਤ ਦੇ ਹੁਕਮਾਂ ਨੂੰ ਮੰਨਦੇ ਹੋਏ ਉਹ ਭਰਤੀ ਬੰਦ ਕਰ ਦੇਣਗੇ। ਉਹਨਾਂ ਨੇ ਭਰਤੀ ਕੀਤੀ ਆ ਤੇ ਅੱਗੇ ਉਹੀ ਠੋਕਣੀ ਆ ਵੀ ਆਹੀ ਆ ਸਾਡੀ ਵਾਲੀ ਗੱਡੀ ਚੱਲੀ। ਜਦੋਂ ਸਾਰਾ ਪੰਥ ਉਡੀਕ ਰਿਹਾ ਸੀ ਵੀ ਸ਼ਾਇਦ ਜਥੇਦਾਰਾਂ ਵਾਲਾ ਫੈਸਲਾ ਰੱਦ ਕਰ ਲੈਣ, ਉਹਨਾਂ ਨੇ ਅੱਗੇ ਕੀਤਾ ਤੇ ਧੱਕੇ ਨਾਲ, ਚਾਹੇ ਉਹਨਾਂ ਦੇ ਧੁੰਮੇ ਹੁਣੇ ਨਾਰਾਜ਼ ਨੇ, ਚਾਹੇ ਬਾਬੇ ਬੁੱਢੇ ਦਲ ਵਾਲੇ ਨਾਰਾਜ਼ ਨੇ, ਉਹਨਾਂ ਨੇ ਦਸਤਾਰਬੰਦੀ ਕਰ। ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਇਉਂ ਮਾੜੇ ਤਰੀਕੇ ਨਾਲ ਲਾਉਣ ਦਾ ਵਿਰੋਧ ਕਰਨਗੇ, ਚਾਹੇ ਉਹ ਬਾਦਲ ਦਲ ਦੇ ਨਾਲ ਰਹੇ। ਉਹਨਾਂ ਸਾਰਿਆਂ ਨੂੰ ਬੀਜੇਪੀ ਦੇ ਏਜੰਟ ਗਰਦਾਨਿਆ ਜਾ ਸਕਦਾ। ਕੁੱਲ ਮਿਲਾ ਕੇ ਨਾ ਤਾਂ ਬੀਜੇਪੀ ਮਾੜੀ ਆ ਤੇ ਨਾ ਬੀਜੇਪੀ ਭੈੜੀ ਆ। ਉਹ ਹੁਣ ਕੱਲਾ ਸੁਖਬੀਰ ਨਾਲ ਰਿਲੇਸ਼ਨ ਖਰਾਬ ਹੋਏ ਨੇ ਤਾਂ ਮਾੜੀ ਆ ਉਹ ਬੀਜੇਪੀ। ਨਹੀਂ, ਇਸੇ ਬੀਜੇਪੀ ਨਾਲ 30 ਸਾਲ ਇਹਨਾਂ ਨੇ ਉਦੋਂ ਕੌਮ ਦੇ ਹਿੱਤਾਂ ਦੀ, ਪੰਥ ਦੇ ਹਿੱਤਾਂ ਦੀ, ਪੰਜਾਬ ਦੇ ਹਿੱਤਾਂ ਦੀ ਪਰਵਾਹ ਕੋਈ ਕੀਤੀ ਹੈ ਤੇ ਕੱਲ ਕਲਾਂ ਨੂੰ ਬੀਜੇਪੀ ਫੇਰ ਚੰਗੀ ਹੋ ਜਾਣੀ ਹੈ ਇਹਨਾਂ ਦੀ। ਜਿਹੜੇ ਕਾਂਗਰਸ ਛੱਡ ਕੇ ਬਾਦਲ ਦਲ ਚ ਆਏ ਬੀਤੇ ਸਮੇਂ ਚ ਆਏ, ਤੇ ਉਦੋਂ ਤਾਂ ਕਿਹਾ ਨਹੀਂ ਵੀ ਤੁਸੀਂ ਤਾਂ ਉਸ ਕਾਂਗਰਸ ਵਿੱਚ ਸੀਗੇ ਜਿਹਨੇ ਸਾਡੇ ਤੇ ਅਟੈਕ ਕੀਤਾ। ਉਹ ਕਹਿੰਦੇ ਰਹਿਣਗੇ ਸਾਡਾ ਇਹਨਾਂ ਨੇ ਬੜਾ ਨੁਕਸਾਨ ਕੀਤਾ, ਕਾਂਗਰਸ ਨੂੰ ਵੋਟ ਨਾ ਪਾਇਓ, ਸਾਨੂੰ ਪਾ ਦਿਓ। ਸੋ ਇਹ ਜਿਹੜੀ ਇਹਨਾਂ ਦੀ ਸਿਆਸਤ ਵਾ, ਕਦੇ ਕਾਂਗਰਸ ਦੇ ਏਜੰਟ ਕਹਿ ਕੇ ਕਿਸੇ ਨੂੰ ਭੰਡਣਾ, ਕਦੇ ਕਿਸੇ ਨੂੰ ਬੀਜੇਪੀ ਦੇ ਏਜੰਟ ਕਹਿ ਕੇ ਭੰਡਣਾ, ਆਪ ਇਹ ਸਾਰਿਆਂ ਨਾਲ ਹੀ ਜੱਫੀਆਂ ਪਾਉਂਦੇ ਫਿਰਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਤੇ ਅਰਜ਼ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਵਾਲੇ ਜਥੇਦਾਰ ਲਾ ਕੇ, ਮਨਮਰਜ਼ੀ ਦੇ ਜਥੇਦਾਰ ਲਾ ਕੇ ਬਾਦਲ ਦਲ ਨੇ ਜਿਹੜਾ ਕੌਮ ਨੂੰ ਵਿਪਤਾ ਚ ਪਾਇਆ, ਉਹਦੇ ਤਹਿਤ ਲਗਾਤਾਰ ਕੌਮ ਦੇ ਵਿੱਚ ਹਿਲਜੁਲ ਜਿਹੜੀ ਆ ਉਹ ਚੱਲ ਰਹੀ ਹੈ। ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ ਲਗਾਤਾਰ ਇਸ ਮਸਲੇ ਉੱਤੇ ਆਪੋ ਆਪਣੀ ਗੱਲ ਕਹਿ ਰਹੇ ਨੇ। 2-4 ਆਵਾਜ਼ਾਂ ਬਾਦਲ ਦਲ ਦੀ ਹਮਾਇਤ ਵਿੱਚ ਵੀ ਆ ਜਾਂਦੀਆਂ ਨੇ, ਪਰ ਬਹੁਤੀ ਜਿਹੜੀ ਖਾਲਸਾ ਪੰਥ ਦੇ ਅੰਦਰ ਇਸ ਮੌਕੇ ਨਾਰਾਜ਼ਗੀ, ਰੋਹ ਆ, ਉਹ ਬਾਦਲਕਿਆਂ ਦੇ ਖਿਲਾਫ ਆ। ਨਾ ਤਾਂ ਕਿਸੇ ਨੂੰ ਪਹਿਲਾਂ ਵਾਲੇ ਜਥੇਦਾਰਾਂ ਦਾ ਬੜਾ ਹੇਜ ਆਉਂਦਾ ਹੈ, ਉਹ ਬੜੇ ਖਾਲਿਸਤਾਨ ਲੈ ਕੇ ਦੇਣ ਨੂੰ ਫਿਰਦੇ ਸੀਗੇ ਤੇ ਬਾਦਲਕਿਆਂ ਨੇ ਰੋਕਤੇ, ਨਾ ਕਿਸੇ ਨੂੰ ਨਵੇਂ ਜਥੇਦਾਰਾਂ ਦੇ ਨਾਲ ਕੋਈ ਇਹੋ ਜਿਹੀ ਨਫ਼ਰਤ ਆ ਵੀ ਇਹ ਜੀ ਬੜੇ ਮਾੜੇ ਆ। ਗੱਲ ਤਾਂ ਉਸ ਜਲਾਲਤ ਦੀ ਆ, ਉਸ ਕੌਮ ਦੀ ਹੇਠੀ ਦੀ ਆ ਜਿਹਦੇ ਤਹਿਤ ਜਦੋਂ ਵੀ ਬਾਦਲ ਕੇ ਜਥੇਦਾਰ ਕਿਸੇ ਨੂੰ ਬਦਲਦੇ ਆ ਤੇ ਜਦੋਂ ਕਿਸੇ ਨੂੰ ਲਾਉਂਦੇ ਆ, ਜਿਹੜਾ ਉਹ ਮਾਹੌਲ ਬਣਦਾ। ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਲਾਏ ਗਏ, ਬਹੁਤ ਸਾਰੇ ਸਿੱਖ ਭਾਈਚਾਰੇ ਦੇ ਵਿੱਚੋਂ ਉਹਨਾਂ ਨੂੰ ਸਮਝਾਉਣ ਵਾਲਿਆਂ ਨੇ ਜਦੋਂ ਉਹਨਾਂ ਨੂੰ ਹਕੀਕਤ ਦੱਸੀ ਕਿ ਇਹ ਲਿਆਉਂਦੇ ਬੜੀ ਸ਼ਾਨ ਨਾਲ ਨੇ, ਫਿਰ ਗਧੇ ਤੇ ਬਿਠਾ ਕੇ ਤੋਰਨ ਵਾਲਾ ਕੰਮ ਕਰਦੇ ਆ, ਤੇ ਹੋਇਆ ਵੀ ਉਵੇਂ ਹੀ। ਉਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਬੜਾ
ਧੜੱਲੇ ਨਾਲ ਆਇਆ ਸੀਗਾ ਕਿ ਜੇਕਰ ਮੇਰੇ ਤੋਂ ਦਬਾਅ ਪਾ ਕੇ ਕੋਈ ਗਲਤ ਕੰਮ ਕਰਾਉਣ ਲੱਗਣਗੇ, ਮੈਂ ਅਸਤੀਫਾ ਦੇ ਦੂੰ, ਪਰ ਮੈਂ ਗਲਤ ਕੰਮ ਨਹੀਂ ਕਰਦਾ। ਇਸ ਐਲਾਨ ਤੋਂ ਜਾਂ ਇਸ ਬਿਆਨ ਤੋਂ ਫੌਰਨ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਸਾਰੇ ਸਮਰਥਕਾਂ ਨੇ ਬੜਾ ਇਸ ਗੱਲ ਤੇ ਉਹ ਹੱਲਾ ਮਚਾਇਆ, ਕਿਹਾ ਵੀ ਦੇਖੋ ਬਈ ਗਿਆਨੀ ਹਰਪ੍ਰੀਤ ਸਿੰਘ ਬਹੁਤ ਵੱਡੀ ਗੱਲ ਕਰ ਰਹੇ ਨੇ। ਸਾਡਾ ਦੁੱਖ ਉਦੋਂ ਵੀ ਇਹੀ ਸੀਗਾ ਕਿ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ। ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਘਰ ਨੂੰ ਤੋਰਿਆ ਜਾਊ, ਉਦੋਂ ਦੇਖਿਓ ਤੁਸੀਂ ਕੀ ਰੰਗ ਢੰਗ ਵਰਦੇ ਆ, ਤੇ ਉਹ ਆਪਾਂ ਦੇਖ ਰਹੇ ਹਾਂ ਪਿਛਲੇ 2 ਮਹੀਨੇ ਤੋਂ। ਹੁਣ ਅੱਜ ਵਾਲੇ ਜਥੇਦਾਰ ਜਿਹੜੇ ਲਾਏ ਨੇ ਭਾਈ ਕੁਲਦੀਪ ਸਿੰਘ ਜੀ ਗੜਗੱਜ, ਭਾਈ ਕੁਲਦੀਪ ਸਿੰਘ ਗੜਗੱਜ ਨੂੰ ਜਿਸ ਤਰੀਕੇ ਨਾਲ ਚੋਰੀ ਛਪੋਰੀ ਦਸਤਾਰਬੰਦੀ ਕਰਵਾ ਕੇ ਹੁਣ ਫੜਾ ਮਾਰੀਆਂ ਜਾ ਰਹੀਆਂ ਨੇ ਵੀ ਉੱਥੇ ਪਤਾ ਨਹੀਂ ਕਿੱਡਾ ਕੁ ਤੋਪਖਾਨਾ ਲਿਆਂਦਾ ਸੀ, ਗੋਲੀ ਚੱਲ ਜਾਣੀ ਸੀ। ਭਾਈ ਉਹ ਜਿਹੜੇ ਬੰਦੇ ਨੇ ਨਿਹੰਗ, ਉਹ ਹੁਣ ਤੱਕ ਤਾਂ ਬਾਦਲ ਦਲ ਨਾਲ ਹੀ ਚੱਲੇ ਨੇ। ਜਿਹੜੇ ਬਾਬੇ ਹਰਨਾਮ ਸਿੰਘ ਧੁੰਮੇ ਨੇ, ਦਮਦਮੀ ਟਕਸਾਲ ਵਾਲੇ ਨੇ ਐਲਾਨ ਕੀਤਾ ਵੀ 14 ਨੂੰ ਅਸੀਂ ਉੱਥੇ ਵੱਖਰਾ ਇਕੱਠ ਰੱਖ ਰਹੇ ਹਾਂ ਇਸ ਮਸਲੇ ਤੇ, ਉਹ ਵੀ ਹੁਣ ਤੱਕ ਟਕਸਾਲ ਵਾਲੇ ਸਾਰੇ ਜਿਹੜੇ ਆ ਸੰਤ ਸਮਾਜ ਵਾਲੇ ਆ, ਉਹ ਬਾਦਲ ਦਲ ਨਾਲ ਚੱਲਦੇ ਰਹੇ ਨੇ। ਕੋਈ ਇਹੋ ਜਿਹੀ ਧਿਰ, ਅਸਲ ਵਿੱਚ ਤਾਂ ਗੱਲ ਇਹ ਹੈ ਕਿ ਜਿਨ੍ਹਾਂ ਧਿਰਾਂ ਨੂੰ ਨਾਲ ਲੈ ਕੇ ਹੁਣ ਤੱਕ ਸਿੱਖ ਭਾਵਨਾਵਾਂ ਨੂੰ ਚੜਾਇਆ ਜਾਂਦਾ ਰਿਹਾ, ਜਿਨ੍ਹਾਂ ਨੇ ਬਾਰ-ਬਾਰ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਹਦੇ ਤੋਂ ਖਾਲਸਾ ਪੰਥ ਬੜਾ ਨਮੋਸ਼ੀ ਵਿੱਚ ਮਹਿਸੂਸ ਕਰਦਾ ਰਿਹਾ, ਉਹਨਾਂ ਸਾਰਿਆਂ ਦਾ ਹੀ ਇਸ ਮੌਕੇ ਗੁੱਸਾ ਖਾਲਸਾ ਪੰਥ ਨਾਲੋਂ ਜ਼ਿਆਦਾ ਭੜਕਿਆ ਹੋਇਆ ਵੀ ਸਾਨੂੰ ਪੁੱਛਿਆ ਹੀ ਨਹੀਂ ਐਤਕੀ, ਨਾ ਲਾਉਣ ਮੌਕੇ ਨਾ ਨਵੇਂ ਲਾਉਣ ਮੌਕੇ। ਬਾਦਲ ਕਿਆ ਨੇ ਨਵੇਂ ਯਾਰ ਚੁਣ ਲਏ। ਪਹਿਲਾਂ ਜਿਹੜੇ ਸਰਨੇ ਹੁਣਾਂ ਨਾਲ ਖੜਕਦੀ ਸੀ ਤੇ ਸਰਸੇ ਹੁਣਾਂ ਨਾਲ ਬਣਦੀ ਸੀ, ਹੁਣ ਸਰਨੇ ਹੁਣੀ ਜੀਕੇ ਹੁਣੀ ਨਵੇਂ ਯਾਰ ਬਣਾਏ ਨੇ। ਸਰਨੇ ਹੁਣਾਂ ਨੇ ਬੰਦਾ ਦੇਤਾ ਤੇ ਬਹੁਤਿਆਂ ਨੂੰ ਇਸ ਗੱਲ ਦਾ ਦੁੱਖ ਆ ਵੀ ਸਾਨੂੰ ਪੁੱਛਿਆ ਨਹੀਂ। ਪਰ ਵਿਰੋਧ ਅਸੀਂ ਵੀ ਕਰ ਰਹੇ ਹਾਂ ਇਸ ਸਾਰੇ ਕਾਸੇ, ਪਰ ਸਾਡੇ ਵਿਰੋਧ ਦਾ ਕਾਰਨ ਇਹ ਨਹੀਂ ਹੈਗਾ ਕਿ ਸਾਨੂੰ ਉਹਦੇ ਵਿੱਚੋਂ ਕੋਈ ਮਿਸ਼ਨਰੀ ਦਿਖਦਾ, ਜਾਂ ਉਹ ਸਰਨੇ ਦਾ ਬੰਦਾ ਕਾਹਤੋਂ ਆ, ਜਾਂ ਉਹ ਉਹ। ਸਾਡਾ ਤਾਂ ਇਹ ਹੈਗਾ ਕਿ ਇਹ ਸਿਸਟਮ ਜਿਹੜਾ ਬਾਦਲ ਕਿਆਂ ਦੇ ਹੱਥ ਵਿੱਚ ਇਹ ਹੱਕ ਦਿੰਦਾ ਕਿ ਜਦੋਂ ਮਰਜ਼ੀ ਜਥੇਦਾਰ ਲਾ ਦੇਣ ਤੇ ਜਿਉਂ ਮਰਜ਼ੀ ਲਾਹ ਦੇਣ, ਇਹਦਾ ਕੋਈ ਹੱਲ ਨਿਕਲਣਾ ਚਾਹੀਦਾ। ਤੇ ਇਹੋ ਜਿਹੇ ਰੌਲੇ ਗੋਲੇ ਵਿੱਚੋਂ, ਇਹੋ ਜਿਹੇ ਮਾਹੌਲ ਵਿੱਚੋਂ ਪੰਥ ਨੂੰ ਚੇਤਾ ਆਊਗਾ ਨਾ ਵੀ 25 ਸਾਲ ਹੋ ਗਏ ਹੁਕਮਨਾਮਾ ਹੋਇਆ। ਸੋ ਅਸੀਂ ਰੋਜ਼ ਇਹ ਗੱਲ ਇੱਥੇ ਬਾਰ-ਬਾਰ ਜਿਹੜੀ ਕਹਿੰਦੇ ਆ, ਉਹਦੇ ਹੱਕ 'ਚ ਹੁਣ ਮਾਹੌਲ ਬਣਨ ਲੱਗ ਗਿਆ। ਅੱਜ ਟੀਵੀ ਚੈਨਲਾਂ ਦੇ ਉੱਤੇ ਜਦੋਂ ਇੰਟੈਲੈਕਚੁਅਲ ਬੋਲਦੇ ਆ, ਹੁਣ ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦੇ ਵੱਲ ਧਿਆਨ ਜਾਂਦਾ ਕਿ ਵਿਦਾਂਤੀ ਸਾਹਿਬ ਮੌਕੇ ਹੁਕਮਨਾਮਾ ਹੋਇਆ ਸੀਗਾ ਤੇ ਤਾਕਤਾਂ ਦੇ ਜਥੇਦਾਰਾਂ ਦੇ ਸੇਵਾ ਨੇ ਜੋ ਬਣਾਏ ਬਗੈਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ। ਸੋ ਇਸ ਗੱਲ ਨੂੰ ਅੱਜ ਜਦੋਂ ਮੈਂ ਕਰਨ ਲੱਗਿਆ ਤਾਂ ਅੱਜ ਮੇਰੇ ਸਾਹਮਣੇ ਇਸ ਜਥੇਦਾਰ ਥਾਪੇ ਗਏ, ਨਵੇਂ ਜਥੇਦਾਰ ਥਾਪੇ ਗਏ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਇੱਕ ਬਿਆਨ ਹੈ। ਜਿਵੇਂ ਬਿਆਨ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਸੀ ਕਿਸੇ ਵੇਲੇ, ਉਵੇਂ ਦਾ ਹੀ ਬਿਆਨ ਆ ਵੀ ਮੈਂ ਪੰਥ ਦਾ ਨੁਮਾਇੰਦਾ ਹਾਂ, ਮੈਂ ਅਕਾਲੀਆਂ ਦਾ ਨੁਮਾਇੰਦਾ ਨਹੀਂ, ਮੈਂ ਪੰਥ ਦੀ ਚੜ੍ਹਦੀ ਕਲਾ ਲਈ ਯਤਨ ਕਰਾਂਗਾ, ਤੇ ਜੇਕਰ ਕੋਈ ਮੇਰੀ ਗਲਤੀ ਗੜਬੜ ਤੁਸੀਂ ਦੇਖੀ, ਮੇਰਾ ਕੋਈ ਨੁਕਸ ਦੇਖਿਆ, ਕਹਿੰਦਾ ਵੀ ਮੈਨੂੰ ਦੱਸ ਦਿਓ, ਤੇ ਆਪਾਂ ਜਿਹੜਾ ਨਵਾਂ ਜਥੇਦਾਰ ਲਾਉਂਗੇ ਮੈਂ ਖੁਦ ਦਸਤਾਰ ਲੈ ਕੇ ਉਹਦੇ ਵੱਲ ਜਾਊਂਗਾ। ਇਹ ਜਾਣੀ ਕਿ ਗੱਲਾਂ ਉਹ ਨੇ ਜਿਹਦੇ ਨਾਲ ਜਿਹੜਾ ਵਿਰੋਧ ਕਰ ਰਹੇ ਲੋਕ ਨੇ। ਭਰਾਵਾ, ਵਿਰੋਧ ਜਿਹੜੀ ਗੱਲ ਦਾ ਹੋ ਰਿਹਾ, ਇੱਕ ਤਾਂ ਤੁਹਾਡਾ ਤਰੀਕਾ ਬੜਾ ਅਜੀਬੋ ਗਰੀਬ ਆ ਵੀ ਨੇਰੇ ਸਵੇਰੇ ਜੇ ਦਸਤਾਰਬੰਦੀ ਕਰ ਲਈ, ਕਰਨੀ ਕੌਮ ਦੀ ਸੇਵਾ। ਇਹ ਜਿਸ ਪੰਥ ਦੇ ਤੁਸੀਂ ਜਥੇਦਾਰ ਹੋਣ ਦਾ ਦਾਅਵਾ ਕਰਦੇ ਹੋ, ਉਸ ਪੰਥ ਦਾ ਇੰਨਾ ਡਰ ਵੀ ਲੁਕ ਕੇ ਦਸਤਾਰਬੰਦੀ ਕਰਨੀ ਪੈ ਜੇ। ਆ ਜਿਹੜੇ ਗਪੌੜੇ ਛੱਡੇ ਜਾ ਰਹੇ ਨੇ ਬਾਦਲ ਦਲ ਵੱਲੋਂ ਕਿ ਜੀ ਉੱਥੇ ਡਾਂਗ ਚੱਲ ਜਾਣੀ ਸੀ, ਉੱਥੇ ਗੋਲੀ ਚੱਲ ਜਾਣੀ ਸੀ, ਪਹਿਲੀ ਗੱਲ ਤਾਂ ਇਹ ਹੈ ਝੂਠ ਆ। ਪਰ ਜੇ ਮੰਨ ਲਓ ਵੀ ਇਹੋ ਜਿਹੇ ਹਾਲਾਤ ਬਣੇ ਤਾਂ ਬਣਾਏ ਕਿਹਨੇ, ਕਿਉਂ ਪੰਥ ਨੂੰ ਚੜਾਇਆ ਗਿਆ? ਚਲੋ ਹੁਣ ਹੋਲੇ ਮਹੱਲੇ ਮੌਕੇ ਜਥੇਦਾਰ ਨੇ ਬੋਲਣ ਦੀ ਹਿੰਮਤ ਕਰਨੀ ਹੈ, ਤੇ ਅੱਜ ਸੁਖਬੀਰ ਸਿੰਘ ਬਾਦਲ ਨੇ ਆਪਦੇ ਲਾਣੇ ਬਾਣੇ ਨੂੰ ਚੰਡੀਗੜ੍ਹ ਸੱਦਿਆ ਹੋਇਆ ਸੀ।
ਤੇ ਕਹਿਣ ਨੂੰ ਤਾਂ ਭਾਵੇਂ ਜੋ ਮਰਜ਼ੀ ਕਹੀ ਜਾਣ, ਪਰ ਸਚਾਈ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਕਹਿਣਗੇ ਤੇ ਬਾਦਲਦਾਰ ਵਾਲਿਆਂ ਨੂੰ ਵੀ ਕਹਿਣਗੇ ਕਿ ਜਿਹੜੇ ਆਪਣੇ ਨਾਲ ਖੜੇ ਆ ਬੰਦੇ, ਵੱਧ ਤੋਂ ਵੱਧ ਲਠੈਤ ਲੈ ਕੇ ਉੱਥੇ ਪਹੁੰਚਿਓ, ਕਿਤੇ ਆਪਣੇ ਥਾਪੇ ਜਥੇਦਾਰ ਨੂੰ ਕੋਈ ਚੂੰ-ਚਾਂ ਨਾ ਕਰ ਜੀ। ਧੱਕੇ ਨਾਲ ਜਥੇਦਾਰ ਥੋਪਣਾ। ਹੁਣ ਇਹ ਗੱਲ ਕੀ ਆ? ਸੰਗਤ ਦੀ ਭਾਵਨਾ ਦੇ ਉਲਟ ਚੱਲ ਕੇ ਇਸ ਤਰੀਕੇ ਨਾਲ ਕਰਨ ਦਾ ਅਰਥ ਕੀ ਬਣਦਾ? ਉਹੀ ਜਿਹੜਾ ਗਿਆਨੀ ਗੁਰਬਚਨ ਸਿੰਘ ਵੇਲੇ ਬਣਦਾ ਸੀ। ਖਾਲਸਾ ਪੰਥ ਗਿਆਨੀ ਗੁਰਬਚਨ ਸਿੰਘ ਨੂੰ ਬਰਦਾਸ਼ਤ ਕਰਕੇ ਰਾਜੀ ਨਹੀਂ ਸੀ ਤੇ ਬਦਲ ਕੇ ਕਹਿੰਦੇ ਸੀ ਇਹੀ ਥੋਪਣਾ ਤੁਹਾਡੇ ਉੱਤੇ। ਜਦੋਂ ਉਹ ਬੰਦੀ ਛੋੜ ਦਿਹਾੜੇ ਮੌਕੇ ਬੋਲਣ ਆਇਆ ਕਰੇ, ਪੰਥ ਜਕਾਰੇ ਛੱਡਣ ਲੱਗ ਜਾ ਕਰੇ। ਹੁਣ ਇਹੀ ਕੁਛ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਨਾਲ ਹੋਣ ਲੱਗ ਜੂ। ਗਿਆਨੀ ਕੁਲਦੀਪ ਸਿੰਘ ਗੜਗੱਜ ਕਹਿ ਸਕਦੇ ਆ ਕਿ ਮੈਂ ਕੀ ਕੀਤਾ, ਮੈਂ ਤਾਂ ਹਜੇ ਲੱਗਿਆ ਹੋਣ, ਮੈਂ ਤਾਂ ਕੋਈ ਗੜਬੜ ਨਹੀਂ ਕੀਤੀ। ਭਾਈ ਜਿਹੜੀ ਧਿਰ ਵੱਲੋਂ ਆਇਆ ਤੇ ਜਿਵੇਂ ਆਇਆ ਉਹਦੇ ਉੱਤੇ ਸੰਗਤ ਨੂੰ ਰੋਸ ਆ। ਹੋਰ ਕਈਆਂ ਨੂੰ ਆਪੋ ਆਪਣੇ ਕਾਰਨ ਨੇ, ਕਿਸੇ ਨੂੰ ਕੋਈ ਤਕਲੀਫ ਆ, ਕਿਸੇ ਨੂੰ ਕੋਈ ਤਕਲੀਫ ਆ, ਪਰ ਸਾਨੂੰ ਤਾਂ ਇਹ ਹੈਗਾ ਕਿ ਜਿਹੜਾ ਸਿਸਟਮ ਇਹ ਚੱਲ ਰਿਹਾ ਇਹ ਬੜਾ ਖਤਰਨਾਕ ਆ, ਬੜਾ ਮਾੜਾ ਸਿਸਟਮ ਆ, ਜਿਹਦੇ ਚੋਂ ਜਥੇਦਾਰ ਲੱਗਦੇ ਤੇ ਲਾਏ ਜਾਂਦੇ। ਖੈਰ, ਲਗਾਤਾਰ ਇਸ ਮਸਲੇ ਦੇ ਉੱਤੇ ਬਿਆਨਬਾਜ਼ੀ ਚੱਲ ਰਹੀ ਆ ਤੇ ਲੋਕਾਂ ਨੂੰ ਲੱਗਦਾ ਹੈਗਾ ਕਿ ਸ਼੍ਰੋਮਣੀ ਕਮੇਟੀ ਦੇ ਰਾਹੀਂ ਇਹ ਮਤਾ ਜਿਹੜਾ ਹੈਗਾ ਜਥੇਦਾਰ ਲਾਉਣ ਵਾਲਾ ਰੱਦ ਕਰਾ ਲਿਆ ਜਾਊਗਾ ਤੇ ਇੱਕ ਪਰਿਵਾਰ ਨੂੰ ਬਚਾਉਣ ਲਈ, ਸੁਖਵੀਰ ਦੀ ਸਰਦਾਰੀ ਬਚਾਉਣ ਲਈ ਜਿਸ ਤਰੀਕੇ ਨਾਲ ਪੂਰੇ ਪੰਥ ਨੂੰ, ਪੂਰੀ ਕੌਮ ਨੂੰ ਬਲਦੀ ਦੇ ਬੁੱਥੇ ਦਿੱਤਾ ਜਾ ਰਿਹਾ, ਇਹਦੇ ਉੱਤੇ ਅੱਜ ਪੂਰੀ ਕੌਮ ਦੇ ਵਿੱਚ ਬਹੁਤ ਰੋਸ ਆ। ਫੈਡਰੇਸ਼ਨ ਨਾਲ ਸੰਬੰਧਿਤ ਰਹੇ ਬਹੁਤ ਸਾਰੇ ਆਗੂ ਚੈਨਲਾਂ ਤੇ ਬੋਲ ਰਹੇ ਨੇ, ਅਕਾਲੀ ਕਹਾਉਣ ਵਾਲੇ ਬੋਲ ਰਹੇ ਨੇ, ਹੋਰ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਉਹ ਬੋਲ ਰਹੇ ਨੇ, ਤੇ ਬਾਦਲ ਦਲ ਨੇ ਵੀ ਆਪਦੇ ਵੱਲੋਂ ਬਹੁਤ ਸਾਰੇ ਬੰਦੇ ਮੈਦਾਨ 'ਚ ਉਤਾਰੇ ਨੇ। ਇੱਕ ਪਾਲੀ ਭੁਪਿੰਦਰ ਸਿੰਘ ਹੈ, ਸਭ ਨੂੰ ਪਤਾ ਕਿ ਉਹਦੇ ਵਿਚਾਰ ਜਿਹੜੇ ਨੇ ਉਹ ਸਿੱਖ ਪਰੰਪਰਾ, ਰਵਾਇਤ, ਮਰਿਆਦਾ ਦੇ ਬਿਲਕੁਲ ਹਮੇਸ਼ਾ ਉਲਟ ਹੁੰਦੇ ਨੇ। ਬਹੁਤੀ ਵਾਰ ਸੋਸ਼ਲ ਮੀਡੀਆ ਦੇ ਉੱਤੇ ਲੋਕ, ਖਾਸ ਤੌਰ ਤੇ ਜਜ਼ਬਾਤੀ ਸਿੱਖ ਜਿਹੜੇ ਨੇ, ਕੌਮ ਪ੍ਰਸਤ ਸਿੱਖ, ਉਹਨਾਂ ਨਾਲ ਪਾਲੀ ਭੁਪਿੰਦਰ ਦਾ ਮੈਚ ਪਿਆ ਹੁੰਦਾ ਤੇ ਅੱਕੇ ਹੋਏ ਲੋਕ, ਕਿਉਂਕਿ ਚੜਾਉਂਦਾ ਬਹੁਤ ਆ, ਲੋਕ ਉਹਦੇ ਦੁਆਲੇ ਹੋਏ ਹੁੰਦੇ ਨੇ। ਭਾਵੇਂ ਕਿ ਅਸੀਂ ਸਾਰੇ ਇਸ ਗੱਲ ਨੂੰ ਬੜਾ ਮਾੜਾ ਮੰਨਦੇ ਹਾਂ ਕਿ ਕਿਸੇ ਦੇ ਖਿਲਾਫ ਇੰਨਾ ਜ਼ਿਆਦਾ ਤਲਖ ਨਾ ਹੋਵੇ, ਹਰੇਕ ਨੂੰ ਆਪਦੀ ਗੱਲ ਕਹਿਣ ਦਾ ਹੱਕ ਆ, ਪਰ ਪਾਲੀ ਭੁਪਿੰਦਰ ਉਹਨਾਂ ਲੋਕਾਂ ਚੋਂ ਆ ਜਿਨ੍ਹਾਂ ਨੇ ਕਿਸਾਨ ਸੰਘਰਸ਼ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਸਿੱਖ ਜਜ਼ਬਾਤ ਨੂੰ ਲਾਂਬੂ ਜਿਹੇ ਲਾਉਣ ਵਾਲੀ ਕੋਈ ਨਾ ਕੋਈ ਹਰਕਤ ਕਰਨੀ ਹੁੰਦੀ। ਖਾਸ ਤੌਰ ਤੇ ਸਿੱਖਾਂ ਦੇ ਕਕਾਰਾਂ ਬਾਰੇ ਜਾਂ ਦਸਤਾਰ ਦਾੜੇ ਬਾਰੇ ਜਾਂ ਚੁੰਨੀ ਬਾਰੇ, ਬੀਬੀਆਂ ਦੇ ਬਾਰੇ ਕਦੇ ਕੁਛ ਕਮਲ ਕੁੱਟਣ ਵਾਲੀ ਗੱਲ ਕਰਨੀ। ਅੱਜ ਕੱਲ ਬਾਦਲ ਦਲ ਦੇ ਐਡਵੋਕੇਟ ਬਣੇ ਹੋਏ ਨੇ ਪਾਲੀ ਭੁਪਿੰਦਰ ਸਿੰਘ, ਚੈਨਲਾਂ ਦੇ ਉੱਤੇ ਲੋਕਾਂ ਨੂੰ ਮਤਾਂ ਦੇ ਰਹੇ ਨੇ ਕਿ ਜੀ ਬੰਦਾ ਬੜਾ ਵਧੀਆ ਸੁਖਵੀਰ। ਦੂਜਾ ਬੰਦਾ ਲੱਭਿਆ ਰਿਟਾਇਰਡ ਕਾਮਰੇਡ, ਸਾਬਕਾ ਕਾਮਰੇਡ, ਜਾਂ ਐਂ ਕਹੇ ਵੀ ਹੈ ਤਾਂ ਕਾਮਰੇਡ ਆ ਪਰ ਪੱਗ ਦਾੜੀ ਰੱਖਦਾ, ਮਨਜੀਤ ਸਿੰਘ ਕਰਕੇ ਆ ਇੱਕ। ਅੱਜ ਕੱਲ ਉਹ ਬੜੇ ਸਾਰੇ ਪੰਥ ਨੂੰ ਮਤਾਂ ਦੇਣ ਆਇਆ ਹੋਇਆ ਕਿ ਸਿੱਖਾਂ ਨੂੰ ਅਕਲ ਹੀ ਨਹੀਂ ਹੈਗੀ ਜੀ। ਬਾਦਲ ਦਲ, ਅਕਾਲੀ ਦਲ ਆ ਤੇ ਬੜੀ ਵਧੀਆ ਗੱਲ ਆ, ਬਾਕੀ ਸਾਰੇ ਬੜੇ ਮਾੜੇ ਸਿੱਖ ਨੇ। ਇਹ ਅਸਲੀ ਪਿਓਰ 100% ਸ਼ੁੱਧ ਸੱਚਾ ਸਿੱਖ ਸੁਖਵੀਰ ਤੇ ਉਹਦੀ ਕੰਪਨੀ ਆ। ਇਸ ਤਰੀਕੇ ਦੀਆਂ ਬਾਤਾਂ ਪਾਉਣ ਲਈ ਮਨਜੀਤ ਸਿੰਘ। ਫਿਰ ਫਿਲਮੀ ਕਲਾਕਾਰ ਲੰਗਾਹ ਸਾਹਿਬ, ਜਿਨ੍ਹਾਂ ਨੇ ਬੜੇ ਵੱਡੇ ਉੱਚੇ ਪੱਧਰ ਦੇ ਉੱਤੇ ਮਸ਼ਹੂਰੀ ਖੱਟੀ ਆ, ਉਹ ਵੀ ਡਾਂਗ ਸੋਟੇ ਨਾਲ ਉੱਚੀ ਬੋਲ ਕੇ ਚੈਨਲਾਂ ਦੇ ਉੱਤੇ, ਜੇਕਰ ਕੋਈ ਪੱਤਰਕਾਰ ਕੋਈ ਸਲੀਕੇ ਤਰੀਕੇ ਨਾਲ ਸਵਾਲ ਪੁੱਛ ਲੈਂਦਾ ਤੇ ਜਿਵੇਂ ਇੱਟ ਮਾਰਨੀ ਹੁੰਦੀ ਆ ਐਂ ਬੋਲਦਾ। ਤੇ ਅੱਜ ਕੱਲ ਉਹਨੂੰ ਮੈਦਾਨ 'ਚ ਉਤਾਰਿਆ ਹੋਇਆ। ਲੋਕਾਂ 'ਚ ਚਰਚਾ ਇਹ ਹੈ ਕਿ ਜਾਂ ਤਾਂ ਇੱਕ ਨਾ ਇੱਕ ਦਿਨ ਇਹਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇਣਗੇ, ਜਾਂ ਇਸ ਮਹਾਨ ਸ਼ਖਸ ਨੂੰ ਕੱਲ ਕਰਾਂ ਨੂੰ ਜਥੇਦਾਰ ਵੀ ਲਾਇਆ ਜਾ ਸਕਦਾ। ਕਿਉਂਕਿ ਬਾਦਲ ਦਲ ਦੇ ਹੱਕ ਵਿੱਚ ਜਿਵੇਂ ਉਹ ਬੋਲਦਾ ਹੈ, ਸੁਖਵੀਰ ਨੂੰ ਬੜਾ ਵਧੀਆ ਲੱਗਦਾ ਹੋਣਾ ਕਿ ਆਹ ਆਇਆ ਬੰਦਾ,
ਕਿਸੇ ਦੀ ਪਰਵਾਹ ਹੀ ਨਹੀਂ ਕਰਦਾ। ਪਰਵਾਹ ਕੀ ਕਰਨੀ, ਕਿਤੇ ਗੱਲ ਸੁਣਨੀ ਹੋਈ ਨਹੀਂ, ਅਲੀ ਕਰਕੇ ਮਗਰ ਪੈ ਜਾਣਾ, ਹਰੇਕ ਦੇ ਲਾਉਣ ਵਾਲੀ ਗੱਲ ਕਰਨੀ ਆ, ਹਰੇਕ ਦੀ ਕਰਤਾਰ ਕੁਸ਼ੀ ਕਰਨੀ ਆ। ਇਹ ਲੰਗਾਹ ਸਾਹਿਬ ਅੱਜ ਕੱਲ੍ਹ ਮੈਦਾਨ 'ਚ ਉਤਾਰੇ ਹੋਏ ਨੇ। ਬਲਟੋਹੇ ਬਾਰੇ ਤਾਂ ਆਪਾਂ ਨੂੰ ਪਤਾ ਹੀ ਆ, ਤੇ ਇੱਕ ਦੋ ਕੁ ਬੰਦੇ ਹੋਰ ਨੇ ਜਿਨ੍ਹਾਂ ਰਾਹੀਂ ਬਾਦਲ ਦਲ ਸੋਚਦਾ ਕਿ ਅਸੀਂ ਲੋਕਾਂ ਨੂੰ ਕਾਬੂ ਕਰ ਲੈਣਾ, ਸਾਨੂੰ ਕੋਈ ਬਹੁਤੀ ਪਰਵਾਹ ਕਰਨ ਦੀ ਲੋੜ ਨਹੀਂ, ਸ਼੍ਰੋਮਣੀ ਕਮੇਟੀ ਸਾਡੇ ਕੋਲ ਆ, ਤੇ ਜਿਹੜਾ ਵੀ ਬੰਦਾ ਬੋਲੂ ਅਸੀਂ ਕਹਿ ਦਿਆਂਗੇ ਵੀ ਇਹ ਭਾਜਪਾ ਦੇ ਮਗਰ ਲੱਗਿਆ ਹੋਇਆ, ਤੇ ਪੰਜਾਬ ਦੇ ਵਿੱਚ ਭਾਜਪਾ ਦੇ ਪੈਰ ਲਵਾਉਣ ਲਈ ਪੰਥਕ ਸਫਾਂ ਦੇ ਵਿੱਚੋਂ ਸਾਡੀ ਜਿਹੜੀ ਪੈਂਠ ਆ ਉਹ ਖਤਮ ਕਰਾਉਣ ਲਈ ਇਹ ਲੋਕ ਲੱਗੇ ਹੋਏ ਨੇ। ਤੇ ਹੋ ਸਕਦਾ ਬਿਕਰਮਜੀਤ ਮਜੀਠੀਏ ਨੂੰ ਵੀ ਇਹ ਸਰਟੀਫਿਕੇਟ ਮਿਲ ਜੇ, ਤੇ ਬਾਬੇ ਧੁੰਮੇ ਨੂੰ ਵੀ ਮਿਲ ਜੇ, ਨਿਹੰਗ ਦਲਾਂ ਨੂੰ ਵੀ ਮਿਲ ਜੇ। ਜਿਹੜੇ ਵੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਇਉਂ ਮਾੜੇ ਤਰੀਕੇ ਨਾਲ ਲਾਉਣ ਦਾ ਵਿਰੋਧ ਕਰਨਗੇ, ਚਾਹੇ ਉਹ ਬਾਦਲ ਦਲ ਦੇ ਨਾਲ ਰਹੇ ਹੋਣ, ਉਹਨਾਂ ਸਾਰਿਆਂ ਨੂੰ ਬੀਜੇਪੀ ਦੇ ਏਜੰਟ ਗਰਦਾਨਿਆ ਜਾ ਸਕਦਾ। ਤੇ ਇਹਦੇ ਵਿੱਚ ਕਿਸੇ ਨੂੰ ਕੀ ਫਰਕ ਪੈ ਸਕਦਾ ਜੀ? ਜਿਹੜੇ ਕੱਲ ਤੱਕਰ ਬਾਦਲ ਦਲ ਦੇ ਨਾਲ ਰਲ ਕੇ ਪੰਥ ਦਾ ਜਲੂਸ ਕੱਢਦੇ ਰਹੇ ਆ, ਜਿਨ੍ਹਾਂ ਨੇ ਸਾਡੀ ਕੌਮ ਦੀ ਹੇਠੀ ਕਰਨ ਵਾਲੇ ਸਾਰੇ ਕੰਮਾਂ 'ਚ ਸਾਥ ਦਿੱਤਾ, ਉਹਨਾਂ ਨੂੰ ਕਾਂਗਰਸ ਦੇ ਏਜੰਟ ਕਹਿ ਲਓ, ਬੀਜੇਪੀ ਦੇ ਏਜੰਟ ਕਹਿ ਲਓ, ਕੱਲ ਨੂੰ ਤੁਹਾਡੇ ਨਾਲ ਫੇਰ ਹੋਣੇ। ਤੇ ਸਭ ਤੋਂ ਭੈੜੀ, ਸਭ ਤੋਂ ਮਾੜੀ ਗੱਲ ਤਾਂ ਇਹ ਆ ਕਿ ਇਹਨਾਂ ਬਾਦਲ ਦਲੀਆਂ ਨੇ, ਜਿਨ੍ਹਾਂ ਨੇ ਹੁਣ ਸਰੂਪੇ ਤੇ ਸਨਮਾਨ ਕਰ ਕਰਕੇ ਲੋਕਾਂ ਨੂੰ ਕਹਿਣਾ ਸ਼ੁਰੂ ਕੀਤਾ ਹੋਇਆ ਕਿ ਜੀ ਆ ਸਰਟੀਫਿਕੇਟ ਚੱਕੋ, ਤੁਸੀਂ ਬੀਜੇਪੀ ਦੇ ਹੋ। ਇਹਨਾਂ ਦਾ ਖੁਦ ਦਾ ਨਹੀਂ ਪਤਾ। ਅੱਜ ਮੈਂ ਹਰਵਿੰਦਰ ਸਿੰਘ ਖਾਲਸਾ ਬਠਿੰਡੇ ਤੋਂ ਆ, ਫੈਡਰੇਸ਼ਨਿਸਟ ਰਹੇ ਆ ਪੁਰਾਣੇ, ਤੇ ਬੜੇ ਉਹਨਾਂ ਨੇ ਆਪਦੇ ਘਰ ਦੇ ਵਿੱਚ ਬਹੁਤ ਕੌਮ ਦਾ ਆਪਣੇ ਖਜ਼ਾਨਾ ਸਾਂਭਿਆ ਹੋਇਆ। ਮੈਨੂੰ ਯਾਦ ਆ ਜਦੋਂ ਦਰ ਖਾਲਸਾ ਦਾ ਕੰਮ 1997-98 ਦੇ ਵਿੱਚ ਅਸੀਂ ਸ਼ੁਰੂ ਕਰ ਰਹੇ ਸੀ, ਸਾਨੂੰ ਇੱਕ 6 ਜੂਨ ਨੂੰ ਪਹਿਲੀ ਵਾਰ ਅਸੀਂ ਇੱਕ ਸਮਾਗਮ ਪ੍ਰੋਗਰਾਮ ਕਰਨਾ ਸੀਗਾ ਜਨਤਕ ਤੌਰ ਤੇ ਉਹਦੇ ਵਿੱਚ ਇਕੱਠੇ ਹੋਏ ਅਕਾਲ ਤਖਤ ਸਾਹਿਬ ਦੀ ਫੋਟੋ ਚਾਹੀਦੀ ਸੀ ਵੀ ਉਹ ਵਿੱਚ ਕੈਲੰਡਰ ਦੇ ਪੋਸਟਰ ਤੇ ਛਾਪੀ ਜਾਵੇ। ਇੱਥੇ ਆਪਣੇ ਪੰਜਾਬ ਦੇ ਵਿੱਚ ਅਸੀਂ ਕਈਆਂ ਨੂੰ ਪੁੱਛਿਆ, ਪਰ ਉਸ ਤਰ੍ਹਾਂ ਦੀ ਗੱਲ ਕੋਈ ਬਣਦੀ ਨਹੀਂ ਸੀ। ਤੇ ਕਿਸੇ ਨੇ ਦੱਸਿਆ ਵੀ ਬਠਿੰਡੇ ਕੁੱਕੂ ਕਰਕੇ ਫੈਡਰੇਸ਼ਨਿਸਟ ਆ, ਬੜਾ ਸਿਆਣਾ ਤੇ ਸੁਲਝਿਆ ਹੋਇਆ ਹਰਵਿੰਦਰ ਸਿੰਘ ਖਾਲਸਾ, ਉਹਨਾਂ ਕੋਲੇ ਜਾਓ। ਬੱਸ ਸਟੈਂਡ ਦੇ ਕੋਲ ਉਹਦਾ ਘਰ ਸੀ। ਜਦੋਂ ਮੈਂ ਪਹੁੰਚਿਆ ਵੀ ਕਿਆ ਬਾਤਾਂ, ਸਾਰਾ ਘਰ ਪੁਰਾਤਨ ਖਜ਼ਾਨੇ ਨਾਲ ਭਰਿਆ ਪਿਆ, ਸਿੱਖ ਇਤਿਹਾਸ ਦੀਆਂ, ਸਿੱਖ ਕੌਮ ਦੀਆਂ ਬੇਸ਼ੁਮਾਰ ਚੀਜ਼ਾਂ, ਖਾਸ ਤੌਰ ਦੇ ਉੱਤੇ ਡਾਕੂਮੈਂਟ ਸਾਰੇ ਪਏ, ਸਰਦਾਰ ਕਪੂਰ ਸਿੰਘ ਜੀ ਦੀਆਂ ਲਿਖਤਾਂ ਤੇ ਹੋਰ ਬਹੁਤ ਕੁਝ। ਉਹਨਾਂ ਨੇ ਮੈਨੂੰ ਉਦੋਂ 2-3 ਕੈਲੰਡਰ ਜਿਹੜੇ ਸੀਗੇ ਉਹ ਦਿੱਤੇ, ਜਿਨ੍ਹਾਂ ਦੇ ਉੱਤੇ ਢੱਠੇ ਹੋਏ ਅਕਾਲ ਤਖਤ ਸਾਹਿਬ ਦੀ ਉਹ ਫੋਟੋ ਸੀ ਜਿਹੜੀ ਸਾਨੂੰ ਲੋੜੀਂਦੀ ਸੀ। ਉਦੋਂ ਤੋਂ ਹੁਣ ਤੱਕ ਬਾਹ ਵਾਸਤਾ ਪੈਂਦਾ ਰਿਹਾ। ਬੇਸ਼ੱਕ ਬੜੇ ਥਾਵਾਂ ਦੇ ਉੱਤੇ ਆਪਸ ਵਿੱਚ ਹੀ ਅਸਹਿਮਤੀਆਂ, ਵਿਚਾਰਾਂ ਦਾ ਵਖਰੇਵਾ ਹੁੰਦਾ, ਪਰ ਉਹ ਇੱਕ ਭਲੇ ਪੁਰਸ਼ ਨੇ। ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਪੰਥ ਦੀ ਝੋਲੀ ਪਾਈਆਂ ਨੇ। ਤੇ ਇਹਨਾਂ ਦਿਨਾਂ ਦੇ ਵਿੱਚ ਚੱਲਦੇ ਵਿਵਾਦ ਵਿੱਚ ਉਹਨਾਂ ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ, ਉਹਨਾਂ ਨੇ ਇੱਕ ਦਲੀਲ ਦਿੱਤੀ ਪੱਤਰਕਾਰ ਨਾਲ ਗੱਲ ਕਰਦਿਆਂ ਹੋਇਆਂ। ਕਹਿੰਦੇ ਜੀ ਵੀ ਜਿਹੜੇ ਇਹ ਬਹੁਤਾ ਜ਼ਿਆਦਾ ਬਾਦਲ ਦਲ ਵਾਲੇ ਲੀਡਰ ਬਣੇ ਹੋਏ ਨੇ ਅੱਜ ਕੱਲ, ਇਹਨਾਂ ਸਾਰਿਆਂ ਨੂੰ ਕਹੋ ਵੀ ਚੱਲੋ ਉੱਥੇ ਅਕਾਲ ਤਖਤ ਸਾਹਿਬ ਤੇ ਉੱਥੇ ਖੜ ਕੇ ਪਰਣ ਕਰੋ ਵੀ ਅੱਜ ਤੋਂ ਬਾਅਦ ਅਸੀਂ ਬੀਜੇਪੀ ਨਾਲ ਕਦੇ ਕੋਈ ਗੱਠਜੋੜ ਨਹੀਂ ਕਰਾਂਗੇ। ਹੁਣ ਇਸ ਗੱਲ ਦੇ ਅਰਥ ਬੜੇ ਸਪਸ਼ਟ ਨੇ। ਇਹੀ ਕਹਿੰਦੇ ਨੇ ਨਾ ਵੀ ਬੀਜੇਪੀ ਨਾਲ ਰਲ ਗਿਆ ਸੀਗਾ ਜਥੇਦਾਰ ਹਰਪ੍ਰੀਤ ਸਿੰਘ, ਅਮਿਤ ਸ਼ਾਹ ਨਾਲ ਰਲ ਗਿਆ ਸੀਗਾ। ਇਹੀ ਕਹਿੰਦੇ ਨੇ ਵੀ ਜਥੇਦਾਰ ਸਾਹਿਬਾਨ ਜਿਹੜੇ ਨੇ ਐਵੇਂ ਨਹੀਂ ਬਦਲੇ, ਇਹ ਤਾਂ ਭਾਜਪਾ ਦੀ ਬੋਲੀ ਬੋਲਣ ਲੱਗ ਪਏ ਸੀ। ਹੁਣ ਵੀ ਬਾਕੀ ਜਿਹੜੇ ਵਿਰੋਧ ਕਰਦੇ ਆ ਫੈਸਲਿਆਂ ਦਾ, ਸਭ ਨੂੰ ਕਹਿੰਦੇ ਆ ਕਿ ਭਾਜਪਾ ਬੜੀ ਮਾੜੀ ਆ, ਬੀਜੇਪੀ ਬੜੀ ਮਾੜੀ ਆ, ਉਹਦੇ ਨਾਲ ਉਹਦੀ ਬੋਲੀ ਬੋਲਣ ਵਾਲੇ ਅਸੀਂ ਕਿਉਂ ਬਖਸ਼ੀਏ? ਵਧੀਆ ਗੱਲ, ਚੰਗੀ ਗੱਲ ਆ ਤੁਹਾਡੀ, ਪਰ ਤੁਸੀਂ ਵੀ ਤਾਂ ਐਲਾਨ ਕਰੋ ਨਾ, ਕਿਉਂਕਿ ਤੁਸੀਂ ਉਹੀ ਹੋ ਜਿਨ੍ਹਾਂ ਨੇ ਪਿਛਲੇ 30-35 ਸਾਲ ਸਿੱਖਾਂ ਨੂੰ ਰੱਜ ਕੇ ਸਤਾਇਆ। ਜਦੋਂ ਵੀ ਪੰਥ ਦਰਦੀ ਕੌਮ ਪ੍ਰਸਤ ਸਿੱਖ ਪਿੱਟਦੇ ਸੀ, ਉਧਰੋਂ ਤਾਂ ਜਥੇਦਾਰ ਬਦੰਤੀ ਵੇਲੇ ਹੁਕਮਨਾਮਾ ਜਾਰੀ ਹੋ ਗਿਆ ਕਿ ਭਾਗਵੇਂ ਬ੍ਰਿਗੇਡ ਨਾਲ, RSS ਨਾਲ, ਰਾਸ਼ਟਰੀ ਸਿੱਖ ਸੰਗਤ ਨਾਲ, ਬੀਜੇਪੀ ਨਾਲ, ਇਹ ਸਾਰੇ ਕਾਸੇ ਨਾਲ
ਸੰਬੰਧ ਰੱਖਣੇ ਗਲਤ ਨੇ। RSS ਜਿਹੜੀ ਆ ਉਹ ਸਿੱਖਾਂ ਦਾ ਹਿੰਦੂਕਰਨ ਕਰਨਾ ਚਾਹੁੰਦੀ ਹੈ, ਉਹ ਤੋਂ ਬਚੋ। ਤੇ ਉਹਨਾਂ ਦਿਨਾਂ ਦੇ ਵਿੱਚ ਬਾਦਲ ਦਲ ਦੇ ਗੱਠਜੋੜ ਚੱਲ ਰਹੇ ਸੀਗੇ ਭਾਜਪਾ ਨਾਲ। RSS ਪੰਜਾਬ ਦੇ ਪਿੰਡਾਂ ਦੇ ਵਿੱਚ ਪੂਰਾ ਗੰਦ ਪਾ ਰਹੀ ਸੀ ਤੇ ਬਾਦਲ ਦਲ ਦੀ ਸਰਕਾਰ ਕਹਿ ਰਹੀ ਸੀ ਕੋਈ ਗੱਲ ਹੀ ਇਹੋ ਜਿਹੀ ਨਹੀਂ। ਅਸੀਂ ਖੁਦ ਉਹਨਾਂ ਦਿਨਾਂ ਦੇ ਵਿੱਚ ਕਲਪ ਕੇ ਮਰ ਗਏ। ਮੇਰੀ ਭੂਆ ਦਾ ਮੁੰਡਾ ਗੁਰਮੇਲ ਸਿੰਘ ਬਿੱਟੂ ਭੈਣੀ ਬੜਿੰਗਾ ਰਾਏਕੋਟ ਦੇ ਕੋਲ, ਉਹ ਵਿਚਾਰਾ ਸਕੂਲਾਂ ਤੋਂ ਮਟੀਰੀਅਲ ਇਕੱਠਾ ਕਰਕੇ ਲੈ ਕੇ ਆਇਆ ਜਿਹਦੇ ਵਿੱਚ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਵਾਲੀਆਂ ਬਹੁਤ ਸਾਰੀਆਂ ਕਰਤੂਤਾਂ ਸੀ ਇਹਨਾਂ ਦੀਆਂ, ਜਿਹੜਾ ਇਹਨਾਂ ਦਾ ਵਿਦਿਆਰਥੀ ਵਿੰਗ ਸਾਡੇ ਪਿੰਡਾਂ ਦੇ ਭੋਲੇ ਭਾਲੇ ਨਿਆਣਿਆਂ ਨੂੰ, ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ। ਤੇ ਅਸੀਂ ਥਾਂ ਥਾਂ ਦੇ ਉੱਤੇ ਜਾ ਕੇ ਸਿੱਖ ਲੀਡਰਾਂ ਨੂੰ, ਜਥੇਬੰਦੀਆਂ ਨੂੰ, ਪ੍ਰੈਸ ਰਾਹੀਂ, ਅਖੀਰ ਉਹ ਕੁਦਰਤ ਤੋਂ ਟੌੜਾ ਸਾਹਿਬ ਲੜੇ ਹੋਏ ਸੀ ਬਾਦਲ ਦਲ ਨਾਲ। ਉਦੋਂ ਉਹਨਾਂ ਨੇ ਸਾਰਬੰਦ ਦਾ ਅਕਾਲੀ ਦਲ ਬਣਾਇਆ ਹੋਇਆ ਸੀ। ਲੁਧਿਆਣੇ ਗੁਰਦੇਵ ਨਗਰ ਉੱਥੇ ਕਿਤੇ ਟੌੜਾ ਸਾਹਿਬ ਡਿੱਕੇ ਆ ਗਏ, ਉਹਨਾਂ ਨੇ ਪ੍ਰੈਸ ਨਾਲ ਗੱਲ, ਉਹਦੇ ਨਾਲ ਗੱਲ ਵੱਡੀ ਬਣ ਗਈ ਕਿਉਂਕਿ ਟੌੜਾ ਸਾਹਿਬ ਦਾ ਕੱਦ ਕਾਠ ਸੀ, ਸਾਬਕਾ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ। ਉਹਨੇ ਜਦੋਂ ਕਹਿਤਾ ਵੀ ਇਹ ਜਿਹਦਾ ਵਿਰੋਧ ਕਰਾਂਗੇ ਯਾਰ, ਉਹ RSS ਦੇ ਖਿਲਾਫ ਫਿਰ ਇੱਕ ਮੂੰਹ ਚੱਲ ਪਈ। ਜਦੋਂ ਉਹ ਮਸਲਾ ਵਧਿਆ ਉਹਨਾਂ ਦਿਨਾਂ ਦੇ ਵਿੱਚ ਇਹ ਐਲਾਨ RSS ਵਾਲੇ ਕਰ ਚੁੱਕੇ ਸੀ ਕਿਉਂਕਿ ਸਰਕਾਰ ਬਾਦਲ ਦਲ ਦੀ ਸੁਣਦੇ ਕੋਈ ਹੈ ਨਹੀਂ ਸੀ। ਪੰਜਾਬ ਪੰਥ ਦੀ ਆਵਾਜ਼ ਕੋਈ ਸੁਣਦਾ ਨਹੀਂ ਸੀ। ਜਿਵੇਂ ਸਰਸੇ ਵਾਲੇ ਦੇ ਮਸਲੇ ਮੌਕੇ ਉਦੋਂ ਮਾਲਵੇ ਦੇ ਵਿੱਚ ਹਰੇਕ ਥਾਣੇ, ਅਦਾਲਤ, ਕਚਹਿਰੀ, ਪੰਚਾਇਤ ਸਭ ਥਾਂ ਦੇ ਉੱਤੇ ਇਹ ਸੀਗਾ ਵੀ ਸਰਸੇ ਵਾਲਿਆਂ ਦੀ ਚੱਲਣੀ। ਥਾਣੇਦਾਰ ਵੀ ਸਿੱਧਾ ਹੀ ਕਹਿ ਦਿੰਦੇ ਸੀਗੇ ਵੀ ਜਥੇਦਾਰ ਜੀ ਸਾਨੂੰ ਉੱਪਰੋਂ ਹੁਕਮ ਆ, ਤੁਹਾਡੀ ਜ਼ਮਾਨਤ ਤਾਂ ਹੁਣ ਦੇ ਦਿਆਂਗੇ, ਪਰ ਸਾਨੂੰ ਉੱਪਰੋਂ ਹਦਾਇਤ ਹੀ ਇਹ ਆ ਕਿ ਜਿਹਦਾ ਨਾਂ ਲੈ ਤਾਂ ਨਾ ਭੰਗੀ ਦਾਸ ਨੇ ਉਹ ਚੱਕ ਕੇ ਅੰਦਰ ਕਰਨਾ ਹੀ ਕਰਨਾ। ਬੜੇ ਲੋਕਾਂ ਤੇ ਜ਼ੁਲਮ ਹੋਏ ਤੇ ਉਸੇ ਚਾਂਵਲੇ ਹੋਏ, ਉਸੇ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਥਾਣੇਦਾਰ ਦਾ ਜਦੋਂ ਬੋਝਾ ਭਾਰ ਸਿੱਟ ਕੇ ਆਈ ਹੁੰਦੀ ਆ ਗਧੀ, ਉਹ ਕੰਮ ਹੋਇਆ ਪਿਆ ਵੀ ਸਾਡੀ ਸਰਕਾਰ ਆ। ਸਰਸੇ ਵਾਲਿਆਂ ਨੇ ਫਿਰ ਇਸੇ ਚੱਕਰ ਦੇ ਵਿੱਚ, ਇਸੇ ਪੰਪ ਚ ਆਇਆ ਨੇ ਕਿੱਡੇ ਵੱਡੇ ਸਿਆਪੇ ਕੌਮ ਨੂੰ ਪਾਏ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ, ਫਿਰ ਭਰ ਕੇ ਲਿਖ ਕੇ ਲਾਏ ਪੋਸਟਰ, ਗੰਦੀਆਂ ਗਾਲਾਂ ਕੱਢੀਆਂ ਪੰਥ ਨੂੰ, ਫਿਰ ਉਹਦੇ ਅੰਗ ਖਿਲਾਰੇ। ਇਹ ਸਾਰਾ ਕੁਛ ਇਸੇ ਗੱਲ ਵਾਂਗੂ ਹੀ ਜਿਹੜੀ 1997 ਤੋਂ 2002 ਤੱਕ ਸਰਕਾਰ ਸੀ, ਉਹ ਚ 2001-2 ਦੇ ਵਿੱਚ ਜਦੋਂ RSS ਵਾਲਿਆਂ ਨੂੰ, BJP ਵਾਲਿਆਂ ਨੂੰ ਇਹ ਲੱਗਦਾ ਸੀ ਇਹ ਬਾਦਲ ਦਲ ਦੇ ਰਾਜ ਵਿੱਚ ਸਾਨੂੰ ਕਿਸੇ ਨੇ ਕੀ ਕਹਿ ਲੈਣਾ, ਇਹਨਾਂ ਦੀ ਕੌਣ ਸੁਣਦਾ। ਔਰ ਵਾਕਿਆ ਨਹੀਂ ਸੀ, ਐਵੇਂ ਜੋ ਮਰਜੀ ਅਸੀਂ ਫੜਾ ਮਾਰੀ ਚਾਹੀਏ, ਸਾਡੀ ਚੱਲਦੀ ਚੁਲਦੀ ਐਵੇਂ ਰੌਲਾ ਹੀ ਸੀ। ਸਾਡਾ ਰੌਲਾ ਵਾਧੂ ਪਾ ਲਿਆ ਸੀ ਨਾ। ਉਦੋਂ ਸਿੱਖ ਕੋਈ ਸੁਣੇ ਸਾਡੀ, ਕਿਉਂਕਿ ਲੋਕਾਂ ਨੂੰ ਲੱਗਦਾ ਸੀਗਾ ਵੀ ਲੈ ਮਸਾਂ ਪੰਜਾਬ 'ਚ ਸ਼ਾਂਤੀ ਆਈ ਆ, ਇਹ ਫੇਰ ਆ ਗਏ ਦਲ ਖਾਲਸਾ ਵਾਲੇ, ਇਹ ਹੋਰਾਂ ਨੂੰ ਇਹ ਮਾਹੌਲ ਖਰਾਬ ਕਰਨਗੇ। ਸੋ ਮਾਹੌਲ ਠੀਕ ਰੱਖਣ ਦੇ ਚੱਕਰ ਦੇ ਵਿੱਚ ਸਾਡੀ ਕੌਮ ਨੂੰ ਇਹੋ ਜਿਹਾ ਮਾਤਾ ਦਾ ਮਾਰ, ਇਹੋ ਜਿਹਾ ਗਾਂਧੀਵਾਦੀ ਕੰਮ ਚੱਲਿਆ ਕਿ ਸਾਡੇ ਘਰਾਂ 'ਚ, ਸਾਡੇ ਅੰਦਰ ਤੱਕ RSS ਦੀ ਘੁਸਪੈਠ ਤੇ ਕੋਈ ਸੁਣੇ ਨਾ। ਉਸ ਮਾਹੌਲ ਦੇ ਵਿੱਚ ਟੌੜਾ ਸਾਹਿਬ ਦਾ ਬੋਲਿਆ ਬੜਾ ਅਰਥ ਰੱਖਦਾ ਸੀ। ਉਹਨਾਂ ਦਿਨਾਂ ਦੇ ਵਿੱਚ ਹੀ RSS ਦੇ ਲੰਡੂ ਲੀਡਰਾਂ ਨੇ ਬਿਆਨ ਦਿੱਤਾ BJP ਦੀ ਸ਼ਹਿ ਤੇ ਕਿ ਅਸੀਂ ਪੰਜਾਬ ਦੇ ਗੁਰਦੁਆਰਿਆਂ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖਾਂਗੇ ਤੇ ਗੀਤਾ ਤੇ ਹੋਰ ਜਿਹੜੇ ਹਿੰਦੂ ਗ੍ਰੰਥ ਨੇ ਉਹਨਾਂ ਨੂੰ ਨਾਲ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਾਂਗੇ ਤੇ ਮੰਦਿਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ। ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਬੜੀ ਵਧੀਆ ਲੱਗਦੀ ਹੈ, ਜਿਹੜੇ ਸਿੱਖੀ ਦੇ ਦੁਸ਼ਮਣ ਕਾਮਰੇਡ ਨੇ, ਕੂਕੇ ਜਿਹੜੇ ਅੱਜ ਕੱਲ ਚਿੱਟੀਆਂ ਜੀਆਂ ਪਜਾਮੀਆਂ ਜੀਆਂ ਪਾ ਕੇ ਅੱਜ ਕੱਲ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਬੜੀਆਂ ਆਉਂਦੀਆਂ ਨੇਗੀਆਂ, ਜਿਹਦੇ ਚ ਉਹ ਬਿਲਕੁਲ ਹੀ RSS ਮਾਡਲ ਦੀ ਸਿੱਖੀ ਪ੍ਰਚਾਰਦੇ ਆ, ਜਾਂ ਹਿੰਦੂ ਤਵੀਆਂ ਨੂੰ, ਜਾਂ ਬਹੁਤ ਸਾਰੇ ਉਹ ਲੋਕ ਜਿਹੜੇ RSS ਦੇ ਮਾਡਲ ਤੋਂ ਪ੍ਰਭਾਵਿਤ ਨੇ, ਕੇਸਾਧਾਰੀ ਸਿੱਖ, ਕੇਸਾਧਾਰੀ ਹਿੰਦੂ ਹੈ ਤਾਂ ਸਿੱਖ ਕਹਾਉਂਦੇ ਆ, ਉਹਨਾਂ ਨੂੰ ਗੱਲ ਬੜੀ ਅੱਜ ਵੀ ਬੜੀ ਵਧੀਆ ਲੱਗਦੀ ਹੋਣੀ ਆ ਵੀ ਕਿਆ ਕਮਾਲ ਦਾ ਆਈਡੀਆ ਵਾ। ਗੁਰਦੁਆਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਬਰਾਬਰ ਗੀਤਾ ਦਾ, ਦੇਵੀ ਦੇਵਤਿਆਂ ਦਾ, ਤੇ ਉਧਰ ਮੰਦਿਰਾਂ ਦੇ ਵਿੱਚ ਜਿਹੜੇ ਬੁੱਤ ਨੇਗੇ ਹਿੰਦੂ ਦੇਵੀ ਦੇਵਤਿਆਂ ਦੇ, ਉਹਨਾਂ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ। ਕਿਆ ਬਾਤਾਂ, ਬਲੇ ਇਹੋ ਜਿਹੇ ਹੈਗੇ ਆ ਲੋਕ ਆਪਣੀ ਕੌਮ ਦੇ ਵਿੱਚ। ਐਵੇਂ ਮਤਲਬ ਕਿ ਸਮਝੋ ਵੀ ਏਦਾਂ ਦਾ ਇਹ ਨਹੀਂ। ਬਾਦਲ ਪਰਿਵਾਰ ਨੇ, ਬਾਦਲ ਸਰਕਾਰ ਨੇ, ਬਾਦਲ ਦਲ ਨੇ ਏਦਾਂ ਦਾ ਲਾਣਾ ਬੜਾ ਪੈਦਾ ਕੀਤਾ। ਇਸ ਬਿਆਨ ਤੋਂ ਵੀ ਸਾਡੀ ਕੌਮ ਦੇ ਵਿੱਚ ਕੋਈ ਰਿਐਕਸ਼ਨ ਉਸ ਤਰ੍ਹਾਂ ਦਾ ਨਹੀਂ ਆਇਆ ਜਿਵੇਂ ਆਉਣਾ ਚਾਹੀਦਾ ਸੀ, ਕਿਉਂਕਿ ਬਿਆੰਤੇ ਬੁੱਚੜ ਦੇ ਰਾਜ ਵਿੱਚ ਜਿੰਨਾ ਜ਼ੁਲਮ ਹੋਇਆ ਸੀ ਲੋਕ ਬੜੇ ਡਰੇ ਹੋਏ ਸੀ। ਪਰ ਫਿਰ ਵੀ ਬੀਜ ਨਾਸ਼ ਤਾਂ ਕਦੇ ਵੀ ਨਹੀਂ ਹੁੰਦਾ ਕਿਸੇ ਗੱਲ ਦਾ। ਸਾਨੂੰ ਲੋਕ ਕਹਿੰਦੇ ਸੀ ਤੁਸੀਂ ਲੱਗੇ ਰਹੋ,
ਅਖੀਰ ਉਹ ਟੌੜਾ ਸਾਹਿਬ ਵਾਲੀ ਗੱਲ ਇਹ ਬੜਾ ਬਾਦਲ ਸਰਕਾਰ ਨੂੰ ਫਿਰ ਔਖਾ ਲੱਗਿਆ ਵੀ ਹੁਣ ਟੌੜਾ ਸਾਹਿਬ ਨਾ ਕਿਸੇ ਕਿਤੇ ਇਸ ਬਹਾਨੇ ਐਕਟਿਵ ਹੋ ਜਾਣ, ਕਿਉਂਕਿ ਉਹਨਾਂ ਨੇ ਜੇ ਇਹ ਮੁੱਦਾ ਲੈ ਲਿਆ ਤਾਂ ਫਿਰ ਉਦੋਂ ਪਹਿਲਾਂ ਤਾਂ ਮੀਡੀਆ ਵਾਲਿਆਂ ਨੂੰ ਆਰਾਮ ਨਾਲ ਬਾਦਲ ਸਾਹਿਬ ਕਹਿੰਦੇ ਸੀ ਕੋਈ ਇਹੋ ਜਿਹੀ ਗੱਲ ਨਹੀਂ ਹੈ, ਸ਼ਰਾਰਤੀ ਅਨਸਰ ਨੇ ਜਿਹੜੇ RSS ਦਾ ਹੂਆ ਖੜਾ ਕਰ ਰਹੇ ਨੇ। ਜਦੋਂ ਟੌੜਾ ਸਾਹਿਬ ਬੋਲੇ ਫਿਰ ਕੰਮ ਥੋੜਾ ਜਿਹਾ ਚੱਲਿਆ। ਅਖੀਰ 2-4 ਥਾਵਾਂ ਦੇ ਉੱਤੇ ਕਾਟੋ ਕਲੇਜਾ ਵੀ ਕਰਨਾ ਪਿਆ ਤੇ ਅਖੀਰ ਉਹ ਮੂਵ ਜਿਹੜੀ ਸੀ ਇੱਕ ਵਾਰੀ RSS ਨੂੰ ਪੰਜਾਬ 'ਚ ਬੰਦ ਕਰਨੀ ਪਈ। ਹੁਣ ਇਹ ਗੱਲ ਇੱਥੇ ਸੁਣਾਉਣ ਦਾ ਮਤਲਬ ਕੀ ਆ ਵੀ ਅੱਜ ਬੜਾ ਮੁਸ਼ਕ ਮਾਰ ਲੱਗ ਗਿਆ ਇਹਨਾਂ ਨੂੰ BJP ਚੋਂ, RSS ਤੋਂ। ਤੇ ਜਦੋਂ ਪੰਥ ਪਿੱਟਦਾ ਸੀ ਵੀ ਇਹ ਖਾ ਜਾਣਗੇ ਆਪਾਂ ਨੂੰ, ਉਦੋਂ ਗੁਰਦੁਆਰਿਆਂ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਕਰਾਉਣ ਲਈ ਉਹਨਾਂ ਨੂੰ ਸਰਾਵਾਂ ਮਿਲਦੀਆਂ ਸੀ। ਸਿੱਖਾਂ ਦੇ ਬੱਚੇ ਸਰਾਂ ਨਾ ਮਿਲਣ ਕਰਕੇ ਕਮਰਾ ਪ੍ਰਕਰਮਾਂ 'ਚ ਪਏ ਹੁੰਦੇ ਸੀ ਤੇ BJP RSS ਦੇ ਲੀਡਰਾਂ ਨੂੰ ਸਰਾਵਾਂ ਮਿਲੀਆਂ ਹੁੰਦੀਆਂ ਸੀਗੀਆਂ। ਕਿੰਨੀ ਵਾਰ ਰੌਲੇ ਪਏ। ਉਹ ਸਾਰੀ ਜਿਹੜੀ BJP ਨਾਲ ਯਾਰੀ ਸੀ, ਉਦੋਂ ਕਹਿੰਦੇ ਸੀ ਪਤੀ ਪਤਨੀ ਦਾ ਰਿਸ਼ਤਾ, ਉਦੋਂ ਕਹਿੰਦੇ ਸੀ ਵੀ ਸਾਡਾ ਜੀ ਇਹ ਤਾਂ ਹੁਣ ਸਦੀਆਂ ਤੱਕ ਚੱਲੂ। ਅੱਜ BJP ਦਾ ਨਾਂ ਲੈ ਕੇ ਕਹਿੰਦੇ ਹੋ ਜੀ ਫਲਾਨਾ BJP ਦਾ ਏਜੰਟ। ਤੇ ਆ ਪਿਛਲੀ ਜਿਹੜੀ ਇਲੈਕਸ਼ਨ ਲੰਘ ਕੇ ਗਈ ਆ, ਉਦੋਂ ਵੀ ਉਹਨੇ ਅਮਿਤ ਸ਼ਾਹ ਨੇ ਕਿਹਾ ਵੀ ਮੈਂ ਇਕੱਲੇ ਨੂੰ ਇਹਨੂੰ ਮਿਲਣਾ ਨਹੀਂ, ਸੁਖਬੀਰ ਨੂੰ, ਤਾਂ ਨਹੀਂ ਉਹ ਰਿਲੇਸ਼ਨ ਜਿਹੜਾ ਗੱਠਜੋੜ ਸਿਰੇ ਚੜਿਆ। ਇਹ ਤਾਂ ਤਿਆਰ ਸੀ। ਮਲੂਕੇ ਦੀ ਇੰਟਰਵਿਊ ਕੱਲ ਆਪਾਂ ਸੁਣੀਆਂ ਸਾਰਿਆਂ ਨੇ, ਉਹ ਕਹਿੰਦਾ ਜੀ ਅਸੀਂ ਸਾਰੇ ਹੀ ਮਤਲਬ ਕਹਿੰਦੇ ਸੀਗੇ ਕਿ ਆਪਾਂ ਵਧੀਆ ਸੀਟਾਂ ਕੱਢ ਜਾਾਂਗੇ। ਬਾਅਦ ਚ ਉਹਨੇ ਸਾਰਾ ਉਹ ਹਿਸਾਬ ਕਿਤਾਬ ਜਿਹਾ ਵੀ ਲਾ ਕੇ ਦੱਸਿਆ ਵੀ ਜੇਕਰ ਅਸੀਂ ਰਲ ਕੇ ਚੋਣਾਂ ਲੜਦੇ ਤਾਂ ਲੋਕ ਸਭਾ ਦੇ ਮੌਕੇ 5-6 ਸੀਟਾਂ ਜਿਹੜੀਆਂ ਸੀ ਉਹ ਅਕਾਲੀ ਭਾਜਪਾ ਗੱਠਜੋੜ ਨੇ ਕੱਢ ਜਾਣੀਆਂ ਸੀ। ਤੇ ਉਸ ਗੱਲ ਦੇ ਵਿੱਚ ਜੇ ਕੋਈ ਅੜਿੱਕਾ ਸੀ ਤਾਂ ਸਿਰਫ ਇਹ ਸੀ ਕਿ ਸੁਖਬੀਰ ਬਾਦਲ ਨੂੰ ਉਹ ਕਹਿੰਦਾ ਅਮਿਤ ਸ਼ਾਹ ਵੀ ਇਹ ਝੂਠਾ ਤੇ ਮੈਂ ਇਹਦੇ ਮੱਥੇ ਨਹੀਂ ਲੱਗਣਾ। ਤੋ ਇਸ ਗੱਲ ਦੇ ਵਿੱਚ ਘੁੰਡੀ ਫਸ ਗਈ ਕਿ ਜੇਕਰ ਮੈਨੂੰ ਨਹੀਂ ਮਿਲਣਾ ਤੂੰ, ਫਿਰ ਮੈਂ ਪੰਜਾਬ ਦੇ ਵਿੱਚ ਗੱਠਜੋੜ ਨਹੀਂ ਕਰਨਾ। ਉਹ ਗੱਠਜੋੜ ਜਦੋਂ ਨਹੀਂ ਹੋਇਆ ਉਹ ਤਾਂ ਅਲੱਗ ਗੱਲ ਸੀ। ਦੂਜਾ ਆ ਗਿਆ ਚੱਕਰ ਬਈ ਜਦੋਂ ਮਨਜਿੰਦਰ ਸਰਸਾ ਗਿਆ BJP 'ਚ ਤੇ ਉਦੋਂ ਅਮਿਤ ਸ਼ਾਹ ਨੂੰ ਨਾਲ ਲੈ ਕੇ ਉਹ ਮਿਲਣ ਆਇਆ, ਜਦੋਂ ਕਿ ਮੈਨੂੰ ਕਿਸੇ ਨੇ ਮਜਬੂਰ ਨਹੀਂ ਕੀਤਾ, ਮੈਂ ਆਪਦੀ ਮਰਜ਼ੀ ਨਾਲ ਗਿਆ, ਉਹਨੇ ਆਪਦਾ ਪੱਖ ਰੱਖਿਆ। ਜਦੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਉਹਦਾ ਮੇਲ ਮਿਲਾਪ ਹੋਇਆ ਤਾਂ ਸੁਖਬੀਰ ਬਾਦਲ ਨੂੰ ਫਿਰ ਇਸ ਗੱਲ ਦਾ ਤਾਪ ਚੜ ਗਿਆ ਬਈ ਇਹ ਅਮਿਤ ਸ਼ਾਹ ਮੈਨੂੰ ਤਾਂ ਕਹਿੰਦਾ ਹੈਗਾ ਮੈਂ ਮਿਲਣਾ ਨਹੀਂ, ਝੂਠਾ ਵਾ ਸੁਖਬੀਰ, ਤੇ ਹਰਪ੍ਰੀਤ ਸਿੰਘ ਨੂੰ ਜੱਫੀਆਂ ਪਾਉਂਦਾ ਫਿਰਦਾ। ਸੋ ਕੁੱਲ ਮਿਲਾ ਕੇ ਨਾ ਤਾਂ BJP ਮਾੜੀ ਆ ਤੇ ਨਾ BJP ਭੈੜੀ ਆ। ਉਹ ਹੁਣ ਕੱਲਾ ਸੁਖਬੀਰ ਨਾਲ ਰਿਲੇਸ਼ਨ ਖਰਾਬ ਹੋਏ ਨੇ ਤਾਂ ਮਾੜੀ ਆ ਉਹ BJP। ਨਹੀਂ ਇਸੇ BJP ਨਾਲ 30 ਸਾਲ ਇਹਨਾਂ ਨੇ ਉਦੋਂ ਕੌਮ ਦੇ ਹਿੱਤਾਂ ਦੀ, ਪੰਥ ਦੇ ਹਿੱਤਾਂ ਦੀ, ਪੰਜਾਬ ਦੇ ਹਿੱਤਾਂ ਦੀ ਪਰਵਾਹ ਕੋਈ ਕੀਤੀ ਹੈ ਤੇ ਕੱਲ ਕਲਾਂ ਨੂੰ BJP ਫੇਰ ਚੰਗੀ ਹੋ ਜਾਣੀ ਹੈ ਇਹਨਾਂ ਦੀ। ਅੱਜ ਜੇ ਇਹਨਾਂ ਨੂੰ BJP ਦਾ ਏਜੰਟ ਕਹਿ ਕੇ ਗਾਲਾਂ ਕੱਢਦੇ ਆ, ਕਈ ਇਹੋ ਜਿਹੇ ਕਾਂਗਰਸੀ ਨੇ ਜਿਹੜੇ ਕਾਂਗਰਸ ਛੱਡ ਕੇ ਬਾਦਲ ਦਲ ਚ ਆਏ, ਬੀਤੇ ਸਮੇਂ ਚ ਆਏ ਨੇ। ਤੇ ਉਦੋਂ ਤਾਂ ਕਿਹਾ ਨਹੀਂ ਵੀ ਤੁਸੀਂ ਤਾਂ ਉਸ ਕਾਂਗਰਸ ਵਿੱਚ ਸੀਗੇ ਜਿਹਨੇ ਸਾਡੇ ਤੇ ਅਟੈਕ ਕੀਤਾ। ਉਹ ਕਹਿੰਦੇ ਰਹਿਣਗੇ ਸਾਡਾ ਇਹਨਾਂ ਨੇ ਬੜਾ ਨੁਕਸਾਨ ਕੀਤਾ, ਕਾਂਗਰਸ ਨੂੰ ਵੋਟ ਨਾ ਪਾਇਓ, ਸਾਨੂੰ ਪਾ ਦਿਓ। ਸੋ ਇਹ ਜਿਹੜੀ ਇਹਨਾਂ ਦੀ ਸਿਆਸਤ ਵਾ, ਕਦੇ ਕਾਂਗਰਸ ਦੇ ਏਜੰਟ ਕਹਿ ਕੇ ਕਿਸੇ ਨੂੰ ਭੰਡਣਾ, ਕਦੇ ਕਿਸੇ ਨੂੰ BJP ਦੇ ਏਜੰਟ ਕਹਿ ਕੇ ਭੰਡਣਾ, ਆਪ ਇਹ ਸਾਰਿਆਂ ਨਾਲ ਹੀ ਜੱਫੀਆਂ ਪਾਉਂਦੇ ਫਿਰਦੇ। ਤੋ ਇਸ ਹਿਸਾਬ ਕਿਤਾਬ ਦੇ ਵਿੱਚ ਜਿਹੜਾ ਆਹ ਦੌਰ ਅੱਜ ਦਾ ਚੱਲ ਰਿਹਾ, ਜਿਹਦੇ ਵਿੱਚ ਜਥੇਦਾਰ ਵਾਲਾ ਮਸਲਾ ਬੜਾ ਕੰਟਰੋਵਰਸ਼ਲ ਬਣ ਗਿਆ। ਹੋਲੇ ਮਹੱਲੇ ਮੌਕੇ ਜੇਕਰ ਉਹਨੂੰ ਬਤੌਰ ਜਥੇਦਾਰ ਬੁਲਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਉੱਥੇ ਵਿਰੋਧ ਹੋਇਆ, ਤਾਂ ਹਾਲਾਤ ਜਿਹੜੇ ਨੇ ਉਹ ਸੰਵੇਦਨਸ਼ੀਲ ਬਣ ਸਕਦੇ। ਹਟਣਾ ਇਹਨਾਂ ਨੇ ਹੈ ਨਹੀਂ, ਕਿਉਂਕਿ ਚਾਹੁੰਦੇ ਆ ਕਿ ਰਫੜ ਵੀ ਪਵੇ ਤੇ ਜਿਹਦੇ ਵਿੱਚ ਜਾਂ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹਦਾ ਜਲੂਸ ਨਿਕਲੂ ਵੀ ਲਾ ਐਂਡ ਆਰਡਰ ਖਰਾਬ ਹੋ ਗਿਆ ਜੀ, ਤੇ ਜਾਂ ਫਿਰ BJP ਨੂੰ ਭੰਡਾਂਗੇ ਕਿ ਦੇਖੋ ਜੀ ਉਹਨਾਂ ਨੇ ਕੰਮ ਖਰਾਬ ਕਰਤਾ। ਇਸ ਤਰੀਕੇ ਦੀ ਵਿਉਂਤ ਦੇ ਵਿੱਚੋਂ, ਖੂਨ ਖਰਾਬੇ ਦੇ ਵਿੱਚੋਂ ਅਗਲੇ ਆਪਦੀ ਸਿਆਸਤ ਭਾਲਦੇ ਫਿਰਦੇ। ਨਾ ਤਾਂ ਅਸੀਂ ਇਹ ਚਾਹੁੰਦੇ ਆ ਕਿ ਜੀ ਕੁਲਦੀਪ ਸਿੰਘ ਨੂੰ ਹੁਣੇ ਲਾ ਕੇ ਘਰ ਨੂੰ ਤੋਰੋ ਤੇ ਉਹਨਾਂ ਨੂੰ ਲੈ ਕੇ ਆਓ ਪਹਿਲਾਂ ਵਾਲਿਆਂ ਨੂੰ, ਨਾ ਅਸੀਂ ਇਹ ਚਾਹੁੰਦੇ ਆ ਕਿ ਹੁੱਲੇ ਮਹੱਲੇ ਦੇ ਉੱਤੇ ਛੱਤਰਪੋਲਾ ਹੋਵੇ, ਲੜਾਈ ਹੋਵੇ ਪੰਥ ਦੀ। ਪੰਥ ਕੀ ਚਾਹੁੰਦਾ? ਪੰਥ ਇਹ ਚਾਹੁੰਦਾ ਕਿ ਜਥੇਦਾਰ ਦੀ ਪੋਸਟ ਨੂੰ ਇੱਕ ਵਧੀਆ ਸੇਵਾ ਨਿਯਮਾਂ ਦੇ ਵਿੱਚ ਬੰਨਿਆ ਜਾਵੇ
ਉਹਦੇ ਅਧਿਕਾਰ ਖੇਤਰ ਹੋਣ ਕਿ ਉਹਨੇ ਕੀ ਬੋਲਣਾ, ਕਦੋਂ ਬੋਲਣਾ। ਹੁਣ ਜਥੇਦਾਰ ਨੂੰ ਇੱਕ ਪਾਸੇ ਤਾਂ ਤੁਸੀਂ ਜਚਾਉਂਦੇ ਹੋ ਸਾਨੂੰ ਵੀ ਪੰਥ ਦੀ, ਕੌਮ ਦੀ ਸਭ ਤੋਂ ਵੱਡੀ ਜੀ ਇਲਾਹੀ ਹੁਕਮ ਆ ਜੀ ਇਹਦਾ। ਦੂਜੇ ਪਾਸੇ ਜਦੋਂ ਜਥੇਦਾਰ ਹੁੰਦਾ ਹੈ ਤੇ ਉਹ ਬਾਜ਼ਾਰ 'ਚ ਜਾਂ ਕਿਸੇ ਗਾਰ 'ਚ ਬੈਠਾ ਹੈ ਜਾਂ ਕਿਤੇ ਉਹ ਜਾ ਰਹੇ ਆ, ਉਹ 35-40 ਪੱਤਰਕਾਰ ਅਲੀ ਕਰਕੇ ਉਹਨੂੰ ਚੰਬੜ ਜਾਂਦੇ ਆ। ਕੋਈ ਡੈਕੋਰਮ ਨਹੀਂ, ਕੋਈ ਉਹਦੀ ਇੱਜ਼ਤ ਨਹੀਂ। ਇੱਕ ਸਿਸਟਮ ਹੋਣਾ ਚਾਹੀਦਾ ਕਿ ਜਥੇਦਾਰ ਕਦੋਂ ਕੀ ਬੋਲੇਗਾ, ਕਿੰਨੇ ਸਾਲ ਉਹਦਾ ਕਾਰਜ ਖੇਤਰ ਆ, ਕਿਵੇਂ ਉਹ ਲਾਇਆ ਜਾਏਗਾ, ਕਿਵੇਂ ਉਹਦਾ ਇੱਕ ਐਡਵਾਈਜ਼ਰੀ ਬੋਰਡ ਆ, ਸਲਾਹਕਾਰ ਬੋਰਡ, ਤਾਂ ਕਿ ਉਹ ਤੋਂ ਗਲਤ ਬਿਆਨੀ ਜਾਂ ਗਲਤ ਫੈਸਲਾ ਨਾ ਹੋਵੇ। ਜਿਵੇਂ ਭਾਰਤ ਦਾ ਰਾਸ਼ਟਰਪਤੀ ਆ, ਉਹਦੇ ਬਾਰੇ ਕਿਹਾ ਜਾਂਦਾ ਕਿ ਰਾਸ਼ਟਰਪਤੀ ਕਦੇ ਕੋਈ ਗਲਤੀ ਨਹੀਂ ਕਰਦਾ। ਗਲਤੀ ਕਿਉਂ ਨਹੀਂ ਕਰਦਾ? ਕਿਉਂਕਿ ਉਹਦਾ ਸਿਸਟਮ ਇਹੋ ਜਿਹਾ ਬਣਾਇਆ ਹੋਇਆ। ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ, ਜਿਹਦਾ ਆਪ ਦਾ ਤੇ ਜਿਹਦੇ ਸਮਰਥਕਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਹੁਣ ਅਸੀਂ ਬਹਿ ਗਏ ਹਾਂ ਤੇ ਹੁਣ ਅਸੀਂ ਹਿੱਲਣਾ ਨਹੀਂ। ਜਦੋਂ ਉਹਨਾਂ ਨੂੰ ਲੱਗਿਆ ਵੀ ਪੰਥ ਵਿੱਚ ਸਾਡੇ ਉੱਤੇ ਗੱਲ ਕੀਤੀ ਜਾ ਰਹੀ ਆ ਕਿ ਦਸਤਾਰਬੰਦੀ ਨਹੀਂ ਹੋਈ, ਸਹੀ ਨਹੀਂ ਹੋਈ, ਹਨੇਰੇ ਸਵੇਰੇ ਹੋਈ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਗੱਡੀ ਦੇਤੀ ਵੀ ਹੋਲੇ ਮਹੱਲੇ ਤੋਂ ਪਹਿਲਾਂ ਤੂੰ ਆਹ ਕੰਮ ਕਰਨਾ। ਪੱਗਾਂ ਇਕੱਠੀਆਂ ਕਰਕੇ ਲਿਆ, ਸਰੋਪੇ ਇਕੱਠੇ ਕਰਕੇ ਲਿਆ। ਸੋ ਠਾਹ ਦੇਣੇ ਗੱਡੀ ਮਾਰੀ ਪਹਿਲਾਂ ਇੰਦਰਾ ਕਾਂਡ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਘਰੇ। ਇੰਦਰਾ ਕਾਂਡ ਵਾਲੇ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਨੇ, ਮਾਤਾ ਨੇ, ਹੋਰਾਂ ਨੇ ਉਹਨਾਂ ਨੂੰ ਘਰੇ ਆਇਆਂ ਨੂੰ ਸਤਿਕਾਰ ਹੀ ਦੇਣਾ। ਕੋਈ ਵੀ ਹੋਵੇ ਇੱਥੇ ਮੇਰੇ ਕੋਲ ਆ ਜਾਵੇ, ਮੈਂ ਵੀ ਸਰੋਪਾ ਦਾ ਪਾਉਂਗਾ ਹੀ। ਉਹ ਫੋਟੋਆਂ ਪਾ ਕੇ ਪੰਥ ਨੂੰ ਦਿਖਾਇਆ ਜਾ ਰਿਹਾ ਵੀ ਦੇਖੋ ਬਈ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੇ ਮਾਨਤਾ ਦੇ। ਫਿਰ ਪਹੁੰਚੇ ਬੇਅੰਤੇ ਬੁੱਚੜ ਵਾਲੇ ਕਾਂਡ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਈ ਬਲਵੰਤ ਸਿੰਘ ਰਾਜੋਆਣਾ। ਆਪਾਂ ਨੂੰ ਸਭ ਨੂੰ ਪਤਾ ਕਿ ਪਿੱਛੇ ਜੇ ਸੰਗਰੂਰ ਲੋਕ ਸਭਾ ਚੋਣ ਮੌਕੇ ਬਾਦਲ ਕਿਆਂ ਨੇ ਪਹਿਲਾਂ ਤਾਂ ਹੋਰ ਕਈ ਚੰਦ ਚਾੜੇ, ਫਿਰ ਉਹਨਾਂ ਦੀ ਜਿਹੜੀ ਭੈਣ ਬਣੀ ਆ ਬੀਬੀ ਕਮਲਦੀਪ ਕੌਰ, ਉਹਨੂੰ ਉੱਥੇ ਚੋਣ ਲੜਾਈ। ਇਹ ਗੱਲ ਵੱਖਰੀ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਗਏ, ਪਰ ਉਹ ਬਾਦਲ ਕਿਆਂ ਨਾਲ ਘਿਓ ਖਿਚੜੀ ਹੋ ਕੇ ਚੱਲੇ ਨੇ। ਤੇ ਕਈ ਵਾਰ ਇਹ ਚਰਚਾ ਚੱਲ ਪੈਂਦੀ ਆ ਵੀ ਰਾਜੋਆਣੇ ਨੂੰ ਅਕਾਲ ਤਖਤ ਦਾ ਜਥੇਦਾਰ ਲਾਉਣਾ। ਉਹਨਾਂ ਦੇ ਘਰੇ ਜਾ ਕੇ ਸਰੂਪਾ ਲੈ ਲਿਆ। ਸੋ ਆਉਣ ਵਾਲੇ ਦਿਨਾਂ 'ਚ ਇਹ ਕੰਮ ਹੋਰ ਵੀ ਭਖੂਗਾ। ਪਰ ਕੀ ਇਹ ਕੋਈ ਬਹੁਤ ਚੰਗੀ ਗੱਲ ਆ? ਜੇ ਸੇਵਾ ਨੇ ਜੋ ਬਣੇ ਹੋਣ ਤਾਂ ਪਤਾ ਹੋਵੇ, ਉਹਦੇ 'ਚ ਲਿਖਤ ਹੋਵੇ ਕਿ ਜਥੇਦਾਰ ਕਿੱਥੇ ਜਾ ਸਕਦਾ, ਕਿਉਂ ਜਾ ਸਕਦਾ। ਇੱਕ ਤਾਂ ਜਥੇਦਾਰ ਉਹ ਨੇ, ਚਾਹੇ ਉਹ ਆਪਾਂ ਉਸ ਰਵਾਇਤ ਨੂੰ ਮੰਨੀਏ ਨਾ ਮੰਨੀਏ, ਬੀਤੇ ਦੌਰ ਦੇ ਵਿੱਚ ਜਦੋਂ ਜਥੇਦਾਰ ਥਾਪਦੇ ਸੀ ਇਹ ਬਾਦਲ ਦਲ ਵਾਲੇ, ਜਿਹੜਾ ਸਿਸਟਮ ਇਹਨਾਂ ਦਾ ਪਹਿਲਾਂ ਚੱਲ ਰਿਹਾ, ਉੱਥੇ ਕਿੰਨੇ ਸਦਕੇ ਬੰਦਿਆਂ, ਜਿਹੜਾ ਜਥੇਬੰਦੀਆਂ, ਧਿਰਾਂ, ਧੜੇ, ਸ਼ਖਸੀਅਤਾਂ, ਉਹ ਮਾਨਤਾ ਦੇਣ ਵਾਂਗ ਸਾਰੇ ਸਰੋਪੇ ਦਸਤਾਰਾਂ ਭੇਟ ਕਰਦੇ ਸੀ। ਉਹਦਾ ਭਾਵ ਇਹ ਹੁੰਦਾ ਸੀ ਪੰਥ ਨੇ ਅਕਵਾਰ ਕਰ ਲਿਆ ਕਿ ਤੁਸੀਂ ਸਾਡੇ ਜਥੇਦਾਰ ਹੋ। ਤੇ ਇੱਕ ਜਥੇਦਾਰ ਤਾਂ ਉਹ ਸੀ, ਇੱਕ ਹੁਣ ਜਥੇਦਾਰ ਨੇ ਜਿਹੜੇ ਘਰ ਘਰ ਤੁਰੇ ਫਿਰਦੇ ਆ ਵੀ ਦਸਤਾਰ ਲਿਆਓ ਜੀ, ਕੱਢੋ ਦਸਤਾਰ ਦਿਓ। ਇਹ ਜਿਹੜਾ ਸਾਰਾ ਸਿਸਟਮ ਹੈ, ਨਾ ਤਾਂ ਉਹ ਆਪਾਂ ਕਹੀਏ ਵੀ ਠੀਕ ਸੀ, ਨਾ ਇਹਨੂੰ ਕਹੀਏ ਗਲਤ ਸੀ। ਇਹਨੂੰ ਠੀਕ ਕਰਨ ਲਈ, ਇੱਕ ਸੁਰ ਵਿੱਚ ਲਿਆਉਣ ਲਈ ਗੱਲ ਉੱਥੇ ਜਾ ਕੇ ਖੜਦੀ ਆ ਜਿਹੜਾ ਵਿਦਾਂਤੀ ਸਾਹਿਬ ਵਾਲਾ ਹੁਕਮਨਾਮਾ। ਜੇ ਉਹਦੇ ਤਹਿਤ ਸੇਵਾ ਨਿਯਮ ਬਣ ਜਾਣ ਤਾਂ ਗੱਲ ਕਿਸੇ ਕੰਢੇ ਬੰਨੇ ਲੱਗ ਸਕਦੀ, ਪਰ ਭਾਰਤੀ ਨਿਜ਼ਾਮ ਨਹੀਂ ਚਾਹੇਗਾ ਕਿ ਬਾਦਲ ਦਲੀਏ ਇਹ ਕੰਮ ਕਰਨ ਤੇ ਸੇਵਾ ਨਿਯਮ ਬਣਨ। ਉਹ ਚਾਹੁਣਗੇ ਕਿ ਜਥੇਦਾਰ ਦੀ ਪੋਸਟ ਅੱਜ ਬਾਦਲ ਕਿਆਂ ਦੇ ਕੋਲ ਆ। ਮੰਨ ਲਓ ਆਪਾਂ ਸ਼੍ਰੋਮਣੀ ਕਮੇਟੀ ਚੋਂ ਇਹਨਾਂ ਨੂੰ ਹਰਾ ਲੈਂਦੇ ਆ, ਕੌਮ ਹਰਾ ਲੈਂਦੀ ਆ, ਤੇ ਜਿਹੜੇ ਜਿਤਾ ਕੇ ਲਿਆਵਾਂਗੇ, ਸ਼ਰੇਆਮ ਹੀ ਲੋਕ ਇਸ ਟਾਈਮ ਕਹਿੰਦੇ ਆ ਕਿ ਉੱਪਰ ਬੀਜੇਪੀ ਦੇ ਪੱਖ ਵਾਲੇ ਜਿੱਤ ਜਾਣਗੇ, ਤੇ ਫਿਰ ਬੀਜੇਪੀ ਵਾਲੇ ਆਪਦੇ ਪੱਖ ਦੇ ਬੰਦਿਆਂ ਨੂੰ ਜਥੇਦਾਰ ਲਾਊ। ਤੇ ਜੇ ਬਾਦਲ ਦਲ ਵਾਲੇ ਆਪਦੀ ਅੰਤਰੰਗ ਕਮੇਟੀ ਦੇ ਰਾਹੀਂ ਜਥੇਦਾਰ ਆਪਦੀ ਮਰਜ਼ੀ ਦੇ ਲਵਾ ਸਕਦੇ ਆ, ਤੇ ਫਿਰ ਗਾਂਹ ਵਾਲਿਆਂ ਨੂੰ ਵੀ ਹੱਕ ਆ। ਕੱਲ ਨੂੰ ਕਾਂਗਰਸ ਸਪਾਂਸਰਡ ਬੀਜੇਪੀ ਬਣ ਸਕਦੀ, ਸ਼੍ਰੋਮਣੀ ਕਮੇਟੀ ਬਣ ਸਕਦੀ ਹੈ ਜੀ, ਕਿਸੇ ਹੋਰ ਸਿਆਸੀ। ਅੱਜ ਬਾਦਲ ਕਿਆਂ ਦੇ ਹੱਥ 'ਚ ਆ, ਇਹ ਸਿਆਸੀ ਪਾਰਟੀ ਆ ਬਾਦਲ ਦਲ ਵਾਲੇ, ਤੇ ਕਾਂਗਰਸ ਵੀ ਸਿਆਸੀ ਪਾਰਟੀ ਆ। ਬੀਤੇ ਦੌਰ ਵਿੱਚ ਪੰਥ ਰੱਦ ਕਰਦਾ ਆ ਰਿਹਾ, ਉਦੋਂ ਅਕਾਲੀ ਵੀ ਕੋਈ ਮਾੜਾ ਮੋਟਾ ਕੰਟੈਂਟ ਰੱਖਦੇ ਸੀ, ਕਰੰਟ ਰੱਖਦੇ ਸੀ ਪੰਥ ਦਾ। ਉਦੋਂ ਕਾਂਗਰਸ ਨਾਲ ਸੰਬੰਧਿਤ ਧਿਰਾਂ ਹਰਾ ਦਿੱਤੀਆਂ ਜਾਂਦੀਆਂ ਰਹੀਆਂ।
ਤੇ ਅੱਜ ਦੀ ਤਰੀਕ ਵਿੱਚ ਤਾਂ ਬਹੁਤ ਮਾੜਾ ਹਾਲ ਹੈ। ਉਹ ਜਿਹੜਾ ਇਹ ਸਾਰਾ ਰਾਮ ਰੌਲਾ, ਇਹਦੇ ਵਿੱਚ ਸੇਵਾ ਨਿਯਮ ਬਗੈਰ ਗੱਲ ਬਣਨੀ ਨਹੀਂ। ਹੁਣ ਇਸ ਗੱਲ ਤੋਂ ਅੱਗੇ ਜਿਹੜਾ ਆਪਾਂ ਜੇ ਆਈਏ ਤਾਂ ਇਹ ਗੱਲ ਬੜੀ ਦੁਖਦਾਈ ਹੈ ਕਹਿਣ ਲੱਗਿਆ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਦਾ ਜਾਂ ਗਿਆਨੀ ਸੁਲਤਾਨ ਸਿੰਘ ਦਾ ਜਾਂ ਗਿਆਨੀ ਰਘਵੀਰ ਸਿੰਘ ਦਾ ਬਰਖਾਸਤਗੀ ਵਾਲਾ ਮਸਲਾ ਆਇਆ ਤਾਂ ਸਭ ਨੇ ਇਹ ਮੰਨਿਆ ਕਿ ਦੋ ਹੀ ਦੁੱਖ ਨੇ ਬਾਦਲ ਪਰਿਵਾਰ ਨੂੰ। ਇੱਕ ਫਖਰੇ ਕੌਮ ਕਿਉਂ ਰੱਦ ਕੀਤਾ, ਇੱਕ ਜਿਹੜੀ ਸਾਡੀ ਭਰਤੀ ਆ ਉਹ ਮੰਨੋ। ਬਾਦਲ ਦਾਲ ਵਾਲੇ ਕਹਿੰਦੇ ਸੀ ਤੁਸੀਂ ਆਪਣੀ 5 ਮੈਂਬਰੀ ਜਿਹੜੀ ਆ ਉਹ ਰੱਦ ਕਰੋ। ਬੀਬੀ ਜਗੀਰ ਕੌਰ ਕਹਿੰਦੀ ਸੀ, ਪਤਾ ਨਹੀਂ ਹੁਣ ਸੱਚ ਆ ਕਿ ਝੂਠ ਆ, ਕਹਿੰਦੀ ਜੀ ਜਿੱਦਣ ਬਰਖਾਸਤ ਕੀਤਾ ਲਾਸਟ ਹਨੇਰੇ ਤੱਕ 12 ਵਜੇ ਤੱਕ ਫੋਨ ਕਰਕੇ ਪੁੱਛਦੇ ਰਹੇ ਆ ਉਹਨੂੰ, ਰਘਵੀਰ ਸਿੰਘ ਨੂੰ, ਵੀ ਜੇ 5 ਮੈਂਬਰੀ ਖਤਮ ਕਰ ਦੇਵੇਂ ਭਰਤੀ ਵਾਲੀ ਗੱਲ, ਅਸੀਂ ਫਿਰ ਕੋਈ ਵੇ ਆਊਟ ਕੱਢ ਸਕਦੇ ਹਾਂ। ਹੁਣ ਉਹ ਆਪਦੇ ਹੁਕਮਨਾਮੇ ਤੋਂ ਪਿੱਛੇ ਨਹੀਂ ਮੁੜ ਸਕਦੇ ਸੀ, ਨਤੀਜਾ ਆਪਣੇ ਸਾਹਮਣੇ। ਹੁਣ ਗੱਲ ਆ ਗਈ ਵੀ ਜਿਹੜਾ ਇਹ 2 ਪੁਆਇੰਟ ਨੇ, ਫਖਰੇ ਕੌਮ ਤੇ ਭਰਤੀ, ਇਹਦੇ ਉੱਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਆ ਵੀ ਗਿਆ ਬਈ ਜੀ ਆਪਾਂ ਮੁੜ ਵਿਚਾਰ ਕਰਾਂਗੇ, ਭਰਤੀ ਵਾਲੇ ਮਸਲੇ ਤੇ ਐ ਕਰਾਂਗੇ, ਉਹ ਕਰਾਂਗੇ। ਜਿਹੜੇ ਜਿਹੜੇ ਸਿੱਖ ਨੇ ਬੀਤੇ ਦਿਨਾਂ ਦੇ ਵਿੱਚ ਹਰਚਰਨ ਬੈਂਸ ਦੀਆਂ ਇੰਟਰਵਿਊ ਸੁਣੀਆਂ ਨੇ, ਉਹ ਸਾਫ਼ ਮੰਨਦਾ ਹੋਊਗਾ, ਉਹਦੇ ਦਿਲ ਵਿੱਚੋਂ ਗੱਲ ਨਿਕਲੂਗੀ ਇਹ ਕਿ ਜਿਹੜੇ ਇਲਜ਼ਾਮ ਬਣਾ ਕੇ ਜਾਂ ਲਾ ਕੇ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਫਾਰਗ ਕੀਤੇ ਆ, ਉਹ ਸਾਰੀ ਕਹਾਣੀ ਪਹਿਲਾਂ ਬੈਂਸ ਨੇ ਘੜੀ ਆ ਤੇ ਬੈਂਸ ਦੇ ਦਿਮਾਗ ਚੋਂ ਆਈਡੀਆ ਨਿਕਲਿਆ ਵੀ ਆਹ ਇਲਜ਼ਾਮ ਲਾ ਕੇ ਘਰਾਂ ਨੂੰ ਤੋਰੋ ਇਹਨਾਂ। ਉਹਦਾ ਕੰਮ ਹੀ ਇਹ ਹਰਚਰਨ ਬੈਂਸ। ਹੁਣ ਜਿਹੜੀ ਕਹਾਣੀ ਅਗਲੀ ਆ ਫਖਰੇ ਕੌਮ ਵਾਲੀ, ਇਹ ਵੀ ਹਰਚਰਨ ਬੈਂਸ ਨਿੱਤ ਭਕਾਈ ਮਾਰਦਾ ਚੈਨਲਾਂ ਦੇ ਉੱਤੇ ਕਿ ਜੀ ਇੱਕ ਮਰੇ ਮਰਾਏ ਬੰਦੇ ਨੂੰ ਜਿਹੜਾ ਆਪਦਾ ਪੱਖ ਵੀ ਨਹੀਂ ਰੱਖ ਸਕਦਾ ਉਹਦਾ ਫਖਰੇ ਕੌਮ ਕਿਉਂ ਖੋਇਆ। ਸੋ ਸਪਸ਼ਟ ਵਾ ਕਿ ਹੁਣ ਤੱਕ ਹਰ ਗੱਲ ਜਿਹੜੀ ਹਰਚਰਨ ਬੈਂਸ ਦੀ ਕਹੀ ਆ ਉਹ ਸੁਖਬੀਰ ਹੁਣੀ ਲਾਗੂ ਕਰਾਉਂਦੇ ਆ, ਤਾਂ ਫਖਰੇ ਕੌਮ ਵਾਲਾ ਕੰਮ ਜਿਹੜਾ ਉਹ ਵੀ ਇੱਥੇ ਇਹ ਬੰਦਾ ਲਾਗੂ ਕਰੇਗਾ। ਚਲੋ ਕਈਆਂ ਨੂੰ ਲੱਗਦਾ ਹੋਣਾ ਵੀ ਨਹੀਂ ਜੀ ਇਹ ਬਾਦਲ ਕਿਆਂ ਦੀ ਬੋਲੀ ਨਹੀਂ ਬੋਲੇਗਾ, ਪਰ ਆ ਤਾਂ ਇਹਨੇ ਚੰਦ ਚਾੜਤਾ ਜਿਹੜਾ ਕੱਲ ਐਲਾਨ ਐਡਾ ਵੱਡਾ ਕੀਤਾ, 15-20 ਗੱਲਾਂ ਚ ਵਧੀਆ ਵਧੀਆ ਸੋਹਣੀਆਂ ਜਿਹੀਆਂ ਲਿਖਤੀਆਂ, ਤੇ ਇੱਕ ਵਿੱਚ ਇਹ ਵੀ ਫਾਨਾ ਛੱਡਤਾ ਕਿ ਜੀ ਜਿਹੜਾ ਭਰਤੀ ਕਮੇਟੀ ਵਾਲਾ ਮਸਲਾ ਉਹ ਸਾਫ਼ ਗੱਲ ਆ ਵੀ ਜਿਵੇਂ ਬਾਦਲ ਦਾਲ ਵਾਲੇ ਕਹਿੰਦੇ ਆ, ਖਾਸ ਤੌਰ ਤੇ ਹਰਚਰਨ ਬੈਂਸ ਜਿਵੇਂ ਕਹਿੰਦਾ ਵੀ ਪਹਿਲੀ ਗੱਲ ਤਾਂ ਭਰਤੀ ਕਮੇਟੀ ਦਾ 7 ਮੈਂਬਰੀ ਦਾ ਕੋਈ ਅਰਥ ਹੀ ਨਹੀਂ ਸੀ ਬਣਦਾ, ਜਿਹਦੇ ਹੁਣ 5 ਮੈਂਬਰ ਰਹਿ ਗਏ। ਤੇ ਜੇ ਬਣਦਾ ਵੀ ਆ ਤਾਂ ਕੱਲਾ ਇੰਨਾ ਕਾ ਵੀ ਉਹ ਨਿਗਰਾਨੀ ਕਰ ਲੈਣ, ਦੇਖ ਲੈਣ ਜੇ ਕਿਸੇ ਚ ਘਾਟ ਬਾਤ ਆ। ਜਿਹੜੀ ਭਰਤੀ ਅਸੀਂ ਕੀਤੀ ਆ ਵੀ ਉਹੀ ਠੀਕ ਆ, ਜਿਹੜੀ ਉਹ ਸਾਰੇ ਮੰਨਦੇ ਆ ਵੀ ਝੂਠ ਬੋਲਦੇ ਆ, ਇਹਨੇ ਤੁਹਾਨੂੰ ਵੋਟਾਂ ਨਹੀਂ ਪੈਂਦੀਆਂ ਜਿੰਨਾ ਤੁਸੀਂ 30-35 ਲੱਖ ਕਹਿੰਦੇ ਸਾਡੇ ਮੈਂਬਰ ਬਣ ਗਏ। ਸੋ ਕੁੱਲ ਮਿਲਾ ਕੇ ਗਿਆਨੀ ਕੁਲਦੀਪ ਸਿੰਘ ਜਿਹੜੇ ਅੱਜ ਕੱਲ ਕਹਿ ਰਹੇ ਨੇ, ਅੱਜ ਕਹਿ ਰਹੇ ਆ ਕਿ ਜੇ ਮੇਰੀ ਕੋਈ ਗਲਤੀ ਹੋ ਮੈਂ ਘਰ ਨੂੰ ਚਲੇ ਜਾਊਂ। ਭਾਈ ਘਰ ਨੂੰ ਤਾਂ ਤੈਨੂੰ ਕੀ ਤੋਰਨਾ, ਉਹਨਾਂ ਦੇ ਤੂੰ ਕੰਮ ਆਏਗਾ, ਤੈਨੂੰ ਕਿਉਂ ਉਹ ਕਰਨਗੇ। ਆ ਜਿਹੜੇ ਪਹਿਲਾਂ ਤੋਰੇ ਨੇ ਉਹ ਤਾਂ ਉਦੋਂ ਤੋਰੇ ਆ ਜਦੋਂ ਆਖੇ ਲੱਗਣੋਂ ਹਟ ਗਏ। ਤੋ ਇਸ ਕਰਕੇ ਜਿਹੜਾ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕ ਥਾਂ ਥਾਂ ਤੇ ਧਰਨੇ ਮੁਜ਼ਾਹਰੇ ਕਰ ਰਹੇ ਨੇ, ਵਿਰੋਧ ਕਰ ਰਹੇ ਨੇ, ਉਹ ਆਪਦੀ ਥਾਂ ਤੇ ਆ, ਪਰ ਬਾਦਲ ਦਲ ਨੂੰ ਕੋਈ ਮਤਲਬ ਨਹੀਂ। ਜਦੋਂ ਸਾਰਾ ਪੰਥ ਉਡੀਕ ਰਿਹਾ ਸੀ ਵੀ ਅਕਾਲ ਤਖਤ ਦੇ ਹੁਕਮਾਂ ਨੂੰ ਮੰਨਦੇ ਹੋਏ ਉਹ ਭਰਤੀ ਬੰਦ ਕਰ ਦੇਣਗੇ, ਉਹਨਾਂ ਨੇ ਭਰਤੀ ਕੀਤੀ ਆ ਤੇ ਅੱਗੇ ਉਹੀ ਠੋਕਣੀ ਆ ਵੀ ਆਹੀ ਆ ਸਾਡੀ ਵਾਲੀ ਗੱਡੀ ਚੱਲੂ। ਜਦੋਂ ਸਾਰਾ ਪੰਥ ਉਡੀਕ ਰਿਹਾ ਸੀ ਵੀ ਸ਼ਾਇਦ ਜਥੇਦਾਰਾਂ ਵਾਲਾ ਫੈਸਲਾ ਰੱਦ ਕਰ ਲੈਣ, ਉਹਨਾਂ ਨੇ ਅੱਗੇ ਕੀਤਾ ਤੇ ਧੱਕੇ ਨਾਲ, ਚਾਹੇ ਉਹਨਾਂ ਦੇ ਧੁੰਮੇ ਹੁਣੇ ਨਾਰਾਜ਼ ਨੇ, ਚਾਹੇ ਬਾਬੇ ਬੁੱਢੇ ਦਲ ਵਾਲੇ ਨਾਰਾਜ਼ ਨੇ, ਉਹਨਾਂ ਨੇ ਦਸਤਾਰਬੰਦੀ ਕਰਤੀ। ਇਵੇਂ ਹੀ ਅੱਗੇ ਉਹਨਾਂ ਨੇ ਕਰਨਾ, ਹਿੱਕ ਧੱਕਾ ਹੈਂਕੜ ਤੇ ਸਾਰਾ ਕੁਝ ਕਰਨ ਦੇ ਵਾਲੀ ਧਿਰ ਆ ਜਿਹੜੀ, ਉਹ ਫਿਰ ਜਦੋਂ ਕਿਸੇ ਨੂੰ ਦੇਖਦੇ ਆ ਵੀ ਕੋਈ ਰਾਹ ਨਹੀਂ, ਉਹਨੂੰ ਕਹਿੰਦੇ ਆ ਬੀਜੇਪੀ ਦੇ ਏਜੰਟ ਨੇ। ਇਸ ਮਾਹੌਲ ਦੇ ਵਿੱਚ ਸਾਡੀ ਜਿਹੜੀ ਅਸਲੀ ਲੜਾਈ ਆ ਖਾਲਿਸਤਾਨ ਦੀ ਲੜਾਈ, ਉਹ ਤਾਂ ਫਿਰ ਕਿਤੇ ਦੂਰ ਦਰਾਡੇ ਜਾ ਡਿੱਗੀ। ਸੈਂਟਰ ਸਟੇਜ ਤਾਂ ਖਾਲਿਸਤਾਨ ਦੇਸ਼ ਨੂੰ ਮਿਲਣੀ ਚਾਹੀਦੀ ਸੀ। ਹੋਲੇ ਮਹੱਲੇ ਦੇ ਉੱਤੇ ਬੀਤੇ ਦੌਰ ਵਿੱਚ ਉਹ ਦਿਨ ਹੁੰਦੇ ਸੀ ਵੀ ਉੱਥੇ
ਜੁਝਾਰੂ ਜਰਨੈਲ ਸਟੇਜਾਂ ਤੋਂ ਜਦੋਂ ਬੋਲਦੇ ਸੀ ਲਾਈਟਾਂ ਬੰਦ ਹੋਣੀਆਂ, ਸਾਰੇ ਪੰਡਾਲ ਦੀਆਂ, ਫਿਰ ਜਦੋਂ ਕਹਿਣਾ ਕਿ ਫਲਾਨੀ ਜਥੇਬੰਦੀ ਦੇ ਫਲਾਨੇ ਸਿੰਘ ਬੋਲਣਗੇ, ਸਾਰਾ ਪੰਥ ਸੁਣਦਾ ਸੀ, ਅਮਲ ਕਰਦਾ ਸੀ। ਅੱਜ ਰੌਲੇ ਹੀ ਹੋਰ ਨੇ, ਅੱਜ ਇਸ਼ੂ ਹੀ ਹੋਰ ਨੇ ਸਾਡੀ ਕੌਮ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕਿ ਅਦਾਲਤਾਂ ਦੇ ਵਿੱਚ ਧੱਕੇ ਹੋ ਰਹੇ ਨੇ, ਸਮਾਜ ਵਿੱਚ ਜ਼ੁਲਮ ਹੋ ਰਿਹਾ, ਸਿੱਖ ਕੌਮ ਦੇ ਮਸਲੇ ਮੁੱਦੇ ਬਦਲ ਦਿੱਤੇ ਗਏ ਨੇ। ਆਪਾਂ ਕੱਲ ਗੱਲ ਕੀਤੀ ਸੀ ਮੰਝਪੁਰ ਸਾਹਿਬ ਵਾਲੀ, ਉਹ ਅੱਡ ਦਹਾਈ ਦੇ ਰਹੇ ਨੇ ਕਿ ਮੈਂ ਉਸ NIA ਦੀ ਕੋਰਟ ਚੋਂ ਕੀ ਤੁਹਾਨੂੰ ਇਨਸਾਫ ਲੈ ਦਾਂ, ਬੀਬੀ ਜਿਹੜੀ ਉੱਥੇ ਬਿਠਾਈ ਆ ਉਹ ਜ਼ੁਲਮ ਕਰ ਰਹੀ ਆ। ਇਸ ਮਾਹੌਲ ਦੇ ਵਿੱਚ ਬੀਬੀ ਜਿਹੜੀ ਉਹ ਬੈਠੀ ਆ ਮਨਜੀਤ ਕੌਰ ਜੋ ਵੀ ਹੈ ਤਾਂ ਸਿੱਖਾਂ ਦੀ ਕੁੜੀ ਆ। ਇੱਥੇ ਜਿਹੜੇ ਸਾਨੂੰ ਮੱਤਾਂ ਦਿੰਦੇ ਹੁੰਦੇ ਨੇ ਕਿ ਜੀ MLA MP ਬਣੋ, IPS IAS ਬਣੋ, ਉਹ ਭਾਈ ਇਸ ਸਿਸਟਮ ਦੇ ਵਿੱਚ ਤਾਂ ਫਿਰ ਇਹੋ ਜਿਹੇ ਫੈਸਲੇ ਕਰਨੇ ਪੈਣਗੇ। ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ, ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਕਈ ਇੱਥੇ ਮੁੱਖ ਮੰਤਰੀ ਬਣ ਗਏ, ਕਈ ਕੁਝ ਹੋਰ ਬਣ ਗਏ, ਪਰ ਉਹ ਪੰਥ ਦਾ, ਪੰਜਾਬ ਦਾ ਕੁਝ ਕਰ ਨਹੀਂ ਸਕਦੇ ਇਸ ਸਿਸਟਮ ਦੇ ਵਿੱਚ। ਉਹ ਚਾਹੇ ਸਿੱਖਾਂ ਦੀ ਕੁੜੀ ਆ, ਉਹ ਚਾਹੇ ਸਿੱਖਾਂ ਦਾ ਮੁੰਡਾ, ਉਹਨੂੰ ਜੱਜ ਲਾ ਲਓ, ਉਹਨੇ ਆਹੀ ਕੁਝ ਕਰਨਾ ਜਿਹੜਾ ਮਨਜੋਤ ਕੌਰ ਕਰਦੀ ਫਿਰਦੀ। ਸੋ ਐਵੇਂ ਹੀ ਮਤਲਬ ਕਿ ਇਹ ਸਮਝਣਾ ਕਿ ਭਾਰਤ ਵਿੱਚ ਆਪਾਂ ਕਿਸੇ ਵੀ ਤਰੀਕੇ ਨਾਲ ਇੰਡੀਆ ਸਿਸਟਮ ਦੇ ਵਿੱਚ ਕੋਈ ਬਣ ਜੂ ਆਪਣਾ, ਇਹ ਝੂਠ ਆ। ਇੱਥੇ ਤੁਹਾਡੀਆਂ ਸੰਸਥਾਵਾਂ ਦਾ, ਤੁਹਾਡੇ ਧਰਮ ਦਾ, ਤੁਹਾਡੀ ਬੋਲੀ ਦਾ, ਤੁਹਾਡੇ ਸੱਭਿਆਚਾਰ ਦਾ, ਤੁਹਾਡੇ ਹਿੱਤਾਂ ਦਾ, ਤੁਹਾਡੇ ਹੱਕਾਂ ਦਾ ਘਾਣ ਹੀ ਹੋਣਾ। ਖਾਲਿਸਤਾਨ ਤੋਂ ਬਗੈਰ ਗੁਜ਼ਾਰਾ ਨਹੀਂ। ਤੋ ਸਾਡੀ ਅਸਲ ਲੜਾਈ ਖਾਲਿਸਤਾਨ ਦੀ ਆ, ਉਧਰ ਧਿਆਨ ਦਈਏ। ਇਹ ਸਾਰੀਆਂ ਗੱਲਾਂ ਸਾਡੇ ਚਰਚਾ ਦਾ ਵਿਸ਼ਾ ਤਾਂ ਰਹਿ ਸਕਦੀਆਂ, ਪਰ ਅਸਲ ਮੁੱਦਾ ਨਹੀਂ ਹੋਣਾ ਚਾਹੀਦਾ। ਇੱਥੇ ਸਮਾਪਤੀ ਹੈ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।